ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਧੂ ਨੂੰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ ਫ੍ਰਿਜ਼ਨੋ, ਬੇਕਰਸਫੀਲਡ, ਇਸੇ ਤਰ੍ਹਾਂ ਸੈਕਰਾਮੈਂਟੋ, ਯੂਬਾ ਸਿਟੀ ਅਤੇ ਨਾਲ ਦੀ ਨਾਲ ਜਿਹੜੇ ਸਾਈਡ ਬੈਂਡ ਵਾਲੇ ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸਟੇਸ਼ਨ 'ਤੇ ਸੁਣ ਰਹੇ ਹੋ, ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਰਾਹੀਂ ਅਤੇ ਫੇਸਬੁੱਕ ਦੇ ਰਾਹੀਂ ਲਾਈਵ ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਿਨ ਹੈਗਾ ਬੁੱਧਵਾਰ ਅਤੇ ਮਈ ਦੀ ਤਰੀਕ ਹੈਗੀ 16 ਅਤੇ ਅੱਜ ਜੋ ਕੁਝ ਵਾਪਰਿਆ ਅਮਰੀਕਾ ਦੇ ਵਿੱਚ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰ, ਸਾਡੇ ਸਹਿਯੋਗੀਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਖਬਰਾਂ ਦੇ ਇਸ ਪ੍ਰੋਗਰਾਮ ਨੂੰ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਸਾਡੇ ਮਦਦ ਕੀਤੀ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦਾ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਬੰਦਰ ਢਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ 408722 7698 ਦੇ ਉੱਤੇ। ਅਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਅਤੇ ਹਰਜੋਤ ਸਿੰਘ ਜੀ, ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਆਪਾਂ ਸ਼ੁਰੂ ਕਰਦੇ, ਖਬਰਾਂ ਦੇ ਉੱਤੇ ਨਜ਼ਰ ਬਣਾਉਣੀ ਜਿਹੜੀ ਉਹ ਸ਼ੁਰੂ ਕਰਦੇ ਹਾਂ। ਅਤੇ ਦੱਸਦੇ ਜਾਈਏ ਵੀ ਜਿਹੜੀਆਂ ਇਲੈਕਸ਼ਨਸ ਆ ਬਹੁਤ ਨਜ਼ਦੀਕ ਜਿਹੜੀਆਂ ਉਹ ਆ ਰਹੀਆਂ ਨੇ, 5 ਜੂਨ ਨੂੰ ਜਿਹੜੀਆਂ ਹੋਣੀਆਂ ਆ। ਸੋ ਕਾਫੀ ਲੋਕਾਂ ਦੇ ਘਰਾਂ ਦੇ ਵਿੱਚ ਸੈਂਪਲ ਬੈਲਟ ਵੀ ਪਹੁੰਚ ਚੁੱਕੇ ਆ, ਐਬਸੈਂਟੀ ਬੈਲਟ ਜਿਹੜੇ ਆ ਉਹ ਵੀ ਪਹੁੰਚ ਚੁੱਕੇ ਆ। ਸੋ ਆਪਣੇ ਆਪ ਨੂੰ ਆਪਣੀਆਂ ਜਿਹੜੀਆਂ ਵੋਟਾਂ ਆ ਉਹ ਪਾ ਕੇ ਜਿਹੜੀਆਂ ਆ ਉਹ ਵਾਪਸ ਉੱਥੇ ਘੱਲੋ। ਮੇਕ ਸ਼ੋਰ ਕਰੋ ਆਪਣਾ ਐਡਰੈਸ ਵਗੈਰਾ ਲਿਖ ਕੇ ਜਿਹੜਾ ਉੱਤੇ ਉਹ ਤੁਸੀਂ ਪਾ ਕੇ ਘੱਲੋ। ਜਿਹੜੀ ਇੱਕ ਹਰਜੋਤ ਸਿੰਘ ਜੀ ਕੱਲ੍ਹ ਆਪਾਂ ਗੱਲ ਕਰ ਰਹੇ ਸੀ, ਜਿਹੜੇ 5 ਜੂਨ ਨੂੰ ਆ, ਕੁਛ ਜਿਹੜੀਆਂ ਕਾਊਂਟੀਜ਼ ਆ ਉਹਨਾਂ ਨੇ ਜਿਹੜਾ ਆਲਰੇਡੀ ਪ੍ਰੀਪੇਡ ਕੀਤੀਆਂ ਆ। ਨਾਟ ਆਲਵੇਜ਼, ਨਾਟ ਸਾਰੀਆਂ ਐਬਸੈਂਟੀ ਬੈਲਟ ਜਿਹੜੀਆਂ ਆ ਉਹਦਾ ਉੱਤੇ ਜਿਹੜਾ ਉਹ ਕਹਿ ਲਓ ਵੀ ਲੱਗੀ ਮੋਹਰ ਲੱਗੀ ਨਹੀਂ ਆਉਂਦੀ ਹੁੰਦੀ ਵੀ ਵਾਪਸ ਉੱਦਾਂ ਘੱਲਣੇ ਆ, ਉਹਦੇ ਲਈ ਤੁਹਾਨੂੰ ਲਾਉਣਾ ਪੈਣਾ। ਕਈ ਜਿਹੜੀਆਂ ਕਾਊਂਟੀਜ਼ ਆ ਉਹਨਾਂ ਨੇ ਆਪਣਾ ਇੱਕ ਨਵਾਂ ਪਾਇਲਟ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਹੋਇਆ ਆ। ਸੋ ਉੱਥੇ ਜਿਨ੍ਹਾਂ ਦੇ ਤਾਂ ਆਲਰੇਡੀ ਲੱਗੀਆਂ ਆਈਆਂ ਹੋਣਗੀਆਂ ਉਹ ਠੀਕ ਆ, ਜਿਨ੍ਹਾਂ ਨਹੀਂ ਤਾਂ ਨਥਿੰਗ ਮੱਚ, $1 ਤੋਂ ਵੀ ਘੱਟ ਦਾ ਜਿਹੜੀ ਕੀਮਤ ਉਹ ਲੱਗਦੀ ਆ। ਜਿਨ੍ਹਾਂ ਕਾਊਂਟੀਆਂ ਨੇ ਜਿੱਦਾਂ ਟੋਟਲੀ ਜਿੱਦਾਂ ਬੂਥ 'ਤੇ ਜਾ ਕੇ ਤੁਸੀਂ ਵੋਟ ਪਾਉਂਦੇ ਸੀ ਉਹ ਬੰਦ ਕੀਤੀ ਹੈਗੀ ਆ। ਸਿਰਫ ਉਹਨੇ ਸਾਰੇ ਰਜਿਸਟਰਡ ਮੇਲਿੰਗ ਕਰਤੀ ਉਹਨਾਂ ਨੇ। ਉੱਥੇ ਸਟੈਂਪ ਲਾਉਣ ਦੀ ਜ਼ਰੂਰਤ ਨਹੀਂ, ਬਾਕੀ ਜਗ੍ਹਾ ਲਾਉਣੀ ਪੈਂਦੀ ਆ। ਉਹ ਰੈਗੂਲਰ ਹੀ ਹੁੰਦੀ ਕਈ ਵਾਰੀ ਸਟੈਂਪ, ਉਹ ਡਿਪੈਂਡ ਕਰਦਾ ਸਾਈਜ਼ ਕਿੱਡਾ ਕੁ ਹੈਗਾ ਜੀ। ਅਤੇ ਦੂਸਰੇ ਨੰਬਰ 'ਤੇ ਜਿਹੜੀਆਂ ਕੱਲ੍ਹ ਵੀ ਬਹੁਤ ਸਾਰੀਆਂ ਸਟੇਟਾਂ 'ਚ ਵੋਟਾਂ ਪਈਆਂ ਹੈਗੀਆਂ। ਆਪਾਂ ਗੱਲ ਕਰ ਰਹੇ ਹਾਂ ਜੂਨ 5 ਨੂੰ ਜਿਹੜੀਆਂ ਇਲੈਕਸ਼ਨਜ਼ ਹੋਣੀਆਂ, ਪ੍ਰਾਇਮਰੀ ਇਲੈਕਸ਼ਨਜ਼, ਉਹ ਕੈਲੀਫੋਰਨੀਆ ਦੇ ਵਿੱਚ। ਸਾਨੂੰ ਸਰੋਤਿਆਂ ਦੀਆਂ ਕਾਲਾਂ ਵੀ ਬਹੁਤ ਆਈਆਂ ਸੀਆਂ ਵੀ ਤੁਸੀਂ ਸਾਨੂੰ ਦੱਸੋ ਵੀ ਕਿੱਥੇ ਵੋਟ ਪਾਣੀ, ਕਿੱਥੇ ਨਹੀਂ ਪਾਣੀ। ਆਪਾਂ ਰੇਡੀਓ ਤੋਂ ਤਾਂ ਨਹੀਂ ਇਹ ਦੱਸ ਸਕਦੇ ਤੁਹਾਨੂੰ ਵੀ ਕਿਹੜੀ ਪਾਰਟੀ ਨੂੰ ਸਪੋਰਟ ਕਰੋ ਕਿ ਇਹਨੂੰ ਨਾ ਸਪੋਰਟ ਕਰੋ, ਪਰ ਆਪਾਂ ਇਕੱਲੇ ਕੈਂਡੀਡੇਟ ਬਾਰੇ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਵੀ ਗਵਰਨਰ ਲਈ ਕੌਣ ਖੜਾ, ਲੈਫਟੀਨੈਂਟ ਗਵਰਨਰ ਲਈ, ਲੋਕਲ ਤੁਹਾਡੇ ਅਸੈਂਬਲੀ ਲਈ ਜਾਂ ਸਿਟੀ ਲਈ, ਉਹ ਆਪਾਂ ਅਗਲੇ ਹਫ਼ਤੇ ਤੋਂ ਜ਼ਰੂਰ ਡਿਸਕਸ ਕਰਾਂਗੇ। ਕਿਉਂਕਿ ਕੁਛ ਕੁ ਤਾਂ ਜਿਹੜੀਆਂ ਇਲੈਕਸ਼ਨਸ ਹੈਗੀਆਂ ਜਿੱਦਾਂ ਜਿਹੜੀ ਗਵਰਨਰ ਦੀ ਆ, ਲੈਫਟੀਨੈਂਟ ਗਵਰਨਰ ਦੀ ਆ, ਇੰਸ਼ੋਰੈਂਸ ਕਮਿਸ਼ਨਰ ਦੀ ਆ, ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਤਾਂ ਸਟੇਟ ਵਾਈਡ ਹੈਗੀਆਂ। ਫਿਰ ਲੋਕਲ ਅਸੈਂਬਲੀ ਵਾਈਡ ਹੈਗੀਆਂ ਆ ਜਾਂ ਲੋਕਲ ਕਾਂਗਰਸ ਦੀਆਂ, ਉਹ ਕਿਉਂਕਿ ਹਰ ਇੱਕ ਕਾਉਂਟੀ ਦਾ ਅਲੱਗ-ਅਲੱਗ ਕੈਂਡੀਡੇਟ ਹੈਗੇ ਆ ਜੀ। ਅਤੇ ਉਹ ਤੋਂ ਬਾਅਦ ਫਿਰ ਤੁਹਾਡੀਆਂ ਪ੍ਰੋਪੋਜੀਸ਼ਨ ਫਿਰ ਸਿਟੀ ਦੀਆਂ ਹੁੰਦੀਆਂ ਹੈਗੀਆਂ ਆ। ਸੋ ਆਪਾਂ ਟਰਾਈ ਕਰਾਂਗੇ ਜਿੱਥੇ ਪੰਜਾਬੀ ਕਾਫੀ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਹੈਗੇ ਆ, ਜਿਸ ਤਰ੍ਹਾਂ ਫ੍ਰਿਜ਼ਨੋ ਕਾਉਂਟੀ ਹੋ ਗਈ, ਸੈਂਟਾ ਕਲਾਰਾ, ਅਲਾਮੀਡਾ ਕਾਉਂਟੀ ਹੋ ਗਈ, ਸੈਟਲ ਕਾਉਂਟੀ ਹੋ ਗਈ, ਯੂਬਾ ਸਿਟੀ ਏਰੀਆ, ਸਟੋਕਟਨ, ਮੋਡੈਸਟੋ, ਸਨ ਮੈਕੀਨ ਕਾਉਂਟੀ, ਉਹਨਾਂ ਏਰੀਆ ਦੇ ਵਿੱਚ ਉਹਨਾਂ ਦੇ ਬੈਲਟ ਪੁੱਲ ਕਰਕੇ ਜ਼ਰੂਰ ਦੱਸਾਂਗੇ ਵੀ ਤੁਹਾਡੇ ਕਿਹੜੀ ਪ੍ਰੋਪੋਜੀਸ਼ਨ ਹੈਗੀ ਆ, ਕਿਹਦਾ ਕੀ ਫਾਇਦਾ ਆ, ਕਿਹਦਾ ਕੀ ਨੁਕਸਾਨ ਹੈਗਾ। ਫਿਰ ਤੁਸੀਂ ਆਪਸ ਦੇ ਵਿੱਚ ਡਿਸਾਈਡ ਕਰ ਸਕਦੇ ਹੋ ਅਤੇ ਜਿਹੜੀ ਆ ਉਹ
ਉਹ ਜਿਹੜੀ ਵੀ ਯੈਸ ਜਾਂ ਨੋ ਜਾਂ ਕਿਸੇ ਦੇ ਹੱਕ 'ਚ ਵੋਟ ਪਾਣੀ ਜਾਂ ਅਗੇਂਸਟ ਪਾਣੀ ਆਪਣੇ ਹਿਸਾਬ ਦੇ ਨਾਲ ਮਤਲਬ ਤੁਸੀਂ ਪਾ ਸਕਦੇ ਆ, ਡਿਸੀਜਨ ਲੈ ਸਕਦੇ ਹੋ। ਪਰ ਪਾਓ ਜ਼ਰੂਰ 100%। ਇਹ ਬਹੁਤ ਜ਼ਰੂਰੀ ਹੈਗਾ ਆ। ਪਿਛਲੇ ਸਮਿਆਂ ਦੇ ਵਿੱਚ ਪੰਜਾਬੀ ਕਮਿਊਨਿਟੀ ਜਿਹੜੀ ਆ ਬਹੁਤ ਲੰਮੇ ਸਮੇਂ ਤੋਂ USA 'ਚ ਆਪਾਂ ਸਾਰੇ ਕਹਿੰਦੇ ਜੀ 100 ਸਾਲ ਤੋਂ ਵੱਧ ਰਹਿ ਚੁੱਕੇ ਆ। ਹਜੇ ਤੱਕ ਇੱਕ ਹੀ US ਕਾਂਗਰਸਮੈਨ ਜਿਹੜਾ ਆਪਾਂ ਜਿਹੜਾ ਉੱਥੇ ਭੇਜਿਆ ਵਾਈਟ ਹਾਊਸ ਦੇ ਵਿੱਚ, ਉਹ ਵੀ 1958 ਦੇ ਲਾਗੇ ਛਾਗੇ, ਤੇ ਉਹ ਬੰਦਾ ਸੀ ਜਿਨ੍ਹਾਂ ਨੇ ਸਗੋਂ ਮਾਈਨੋਰਟੀਜ਼ ਨੂੰ ਵੋਟਾਂ ਜਿਹੜੀਆਂ ਪਾਉਣ ਦਾ ਅਧਿਕਾਰ ਦੇ ਵਿੱਚ ਕੰਮ ਕੀਤਾ ਸੀ, ਸੌਂਦ ਜਿਨ੍ਹਾਂ ਦਾ ਨਾਮ ਸੀਗਾ। ਸੋ ਉਸ ਤੋਂ ਬਾਅਦ ਵਿੱਚ ਆਪਣੀ ਰਿਪਰੈਜ਼ੈਂਟੇਸ਼ਨ ਹੈ ਕਿੱਥੇ ਆ। ਅੱਜ ਹੀ ਆਪਾਂ ਹਰਜੋਤ ਸਿੰਘ ਜੀ ਆਉਂਦੇ ਹੋਏ ਜਦੋਂ ਆ ਰਹੇ ਸੀ ਗੱਲ ਕਰ ਰਹੇ ਸੀ ਵੀ ਕਿੱਦਾਂ ਜਿਹੜੀਆਂ ਹੋਰ ਕਮਿਊਨਿਟੀਜ਼ ਆ ਉਹ ਕਿੰਨੀਆਂ ਤੇਜ਼ੀ ਦੇ ਨਾਲ ਇਸ ਦੇ ਵੱਲ ਨੂੰ ਵੱਧ ਰਹੀਆਂ ਆ। ਅਬਾਊਟ ਮੋਰ ਦੈਨ 50 ਜਿਹੜੀਆਂ ਕੈਂਡੀਡੇਟਸ ਆ, 50 ਕੈਂਡੀਡੇਟਸ ਜਿਹੜੀ ਦੂਜੀ ਕਮਿਊਨਿਟੀ ਦੇ ਜਿਹੜੀ ਇੰਡੀਅਨ ਅਮਰੀਕਨ ਕਮਿਊਨਿਟੀ ਜਿਹੜੀ ਅਖਵਾਉਂਦੀ ਆ, ਉਹਨਾਂ ਦੇ ਇਹ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਹੈਗੇ ਨੇ 50, ਆਪਣੇ ਕਿੱਥੇ ਨੇ। ਸੋ ਇਹ ਦੇਖਣ ਵਾਲੀ ਗੱਲ ਆ। ਆਪਾਂ ਇਕੱਲੇ ਆਪਣੇ ਬਿਜ਼ਨਸਾਂ ਤੱਕ ਹੀ ਜਿਹੜਾ ਸੀਮਿਤ ਨਾ ਰਹੀਏ ਵੀ ਕੰਮ ਕਰ ਲਿਆ ਐਂਡ ਦੈਟਸ ਇਟ, ਵੀ ਉਸ ਤੋਂ ਅੱਗੇ ਜਿਹੜਾ ਹੁਣ ਅਗਲਾ ਕਦਮ ਜਿਹੜਾ ਚੱਕੋ। ਜੇ ਕੋਈ ਅੱਗੇ ਆ ਰਿਹਾ ਆ, ਉਹਨਾਂ ਦੀ ਜਿਹੜਾ ਵੀ ਚੰਗਾ ਕੈਂਡੀਡੇਟ ਹੈਗਾ ਆ ਆਪਣੇ ਜਿਹੜੀ ਕਮਿਊਨਿਟੀ ਦੇ ਵਿੱਚੋਂ ਜਿਹੜਾ ਅੱਗੇ ਆ ਰਿਹਾ, ਉਸ ਦੀ ਵੱਧ ਤੋਂ ਵੱਧ ਜਿਹੜੀ ਉਹ ਮਦਦ ਕਰੋ। ਆਪਣੇ ਕਈ ਵਾਰੀ ਇਹ ਚੀਜ਼ ਮੈਂ ਦੇਖੀ ਆ ਹਰਜੋਤ ਸਿੰਘ ਜੀ, ਜੇ ਕੋਈ ਖੜਦਾ ਕਹਿੰਦਾ ਯਾਰ ਤੂੰ ਮੂਰਖ ਆ, ਤੂੰ ਕਮਲਾ ਆ, ਤੈਨੂੰ ਕਿੰਨੇ ਵੋਟ ਪਾਉਣੀ ਗਏ ਆ, ਉਹ ਹੈ। ਇਨਸਟੈਡ ਤੁਸੀਂ ਉਹਦਾ ਉਤਸ਼ਾਹ ਵਧਾਓ, ਉਹਦਾ ਹੌਸਲਾ ਵਧਾਓ। ਹੁਣ ਤੁਸੀਂ ਕੈਲੀਫੋਰਨੀਆ ਗਵਰਨਰ ਦੀ ਜਿਹੜੀ ਇਲੈਕਸ਼ਨ ਉਹਦੇ ਵਿੱਚ ਦੇਖਿਓ ਕਿੰਨੇ ਨਾਂ ਆ ਜਿਨ੍ਹਾਂ ਦੀ ਕੋਈ ਪਾਰਟੀ ਐਫੀਲੀਏਸ਼ਨ ਨਹੀਂ, ਕੋਈ ਕੁਛ ਨਹੀਂ, ਬਸ ਉਹ ਦੇਖੋ ਆਪਣਾ ਨਾਮ ਇੱਕ ਟਰੈਕ ਰੈਕਡ ਬਣਾ ਰਹੇ ਆ। ਆਉਣ ਵਾਲੇ ਸਮੇਂ 'ਚ ਯੂ ਨੈਵਰ ਨੋ ਕਿਹੜੀ ਪਾਰਟੀ ਦੇ ਨਾਲ ਉਹਨਾਂ ਨੇ ਜਦ ਦੇ ਵਿੱਚ ਜੁੜ ਜਾਣਾ, ਦਿਖਾ ਦੇਣਾ ਜੀ ਮੈਨੂੰ 400 ਵੋਟ ਪਈ ਸੀ, ਮੈਨੂੰ 500 ਪਈ ਸੀ, 600 ਪਈ ਸੀ, ਜਿੰਨੀ ਵੀ ਵੋਟ ਆ ਇਟ ਕਾਊਂਟਸ। ਸੋ ਬਾਅਦ ਦੇ ਵਿੱਚ ਆਉਣ ਵਾਲੇ ਸਮੇਂ ਦੇ ਲਈ ਇੱਕ ਸਟੈਪਿੰਗ ਸਟੋਨ ਜਿਹੜਾ ਉਹ ਕੰਮ ਹੁੰਦਾ ਆ। ਇਹ ਨਾ ਸੋਚੋ ਵੀ ਪਹਿਲੀ ਰੀ ਇਲੈਕਸ਼ਨ ਦੇ ਵਿੱਚ ਖੜੇ ਤੇ ਨਾਲ ਦੇ ਨਾਲ ਹੀ ਜਿਹੜੀ ਹੈ ਸ਼ਾਇਦ ਜਿਹੜੀ ਉਹ ਜਿੱਤ ਪ੍ਰਾਪਤ ਹੋ ਜਾਣੀ ਹੈ। ਇਟ ਟੇਕਸ ਟਾਈਮ, ਖਾਸ ਕਰਕੇ ਇਲੈਕਸ਼ਨ ਦੇ ਵਿੱਚ ਆਪਣਾ ਨਾਮ ਜਿਹੜਾ ਚਮਕਾਉਣ ਦੇ ਲਈ ਸਮਾਂ ਲੱਗਦਾ ਹੁੰਦਾ। ਜੀ ਬਿਲਕੁਲ, ਪਰ ਵੋਟ ਹਰ ਇੱਕ ਨੂੰ ਪਾਣੀ ਚਾਹੀਦੀ ਹੈ, ਕਿਉਂਕਿ ਤੁਹਾਡੇ ਜਿਹੜਾ ਇਹ ਰਾਈਟ ਹੈਗਾ ਤੇ ਫਰਜ਼ ਵੀ ਬਣਦਾ ਹੈਗਾ, ਕਿਉਂਕਿ ਇਹਦੇ ਬੇਸ ਦੇ ਉੱਤੇ ਕਈ ਵਾਰੀ ਫੰਡਿੰਗ ਹੁੰਦੀ ਆ, ਕਈ ਤੁਹਾਨੂੰ ਲੈਂਗੁਏਜ ਬੇਸ ਦੇ ਉੱਤੇ। ਹੁਣ ਕਈ ਏਰੀਆ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਆ, ਤੇ ਜੇ ਵੋਟਾਂ ਹੀ ਨਹੀਂ ਪਾਉਂਦੇ ਤਾਂ ਉਹਨਾਂ ਨੂੰ ਕੀ ਪਤਾ ਵੀ ਪੰਜਾਬੀ ਇੰਨੇ ਵੱਡੇ ਗਿਣਤੀ 'ਚ ਰਹਿੰਦੇ ਆ। ਸੋ ਹੁਣ ਫ੍ਰਿਜ਼ਨੋ ਕਾਉਂਟੀ ਦੀ ਗੱਲ ਕਰ ਲਈਏ, ਕਹਿੰਦੇ ਤੀਜੀ ਸਭ ਤੋਂ ਜ਼ਿਆਦਾ ਬੋਲਣ ਜਿਹੜੀ ਲੈਂਗੁਏਜ ਬੋਲੀ ਜਾਂਦੀ ਆ ਉਹ ਪੰਜਾਬੀ ਆ ਜੀ, ਇੰਗਲਿਸ਼, ਸਪੈਨਿਸ਼ ਤੇ ਪੰਜਾਬੀ। ਪਰ ਤੁਸੀਂ ਇਹ ਦੇਖੋ ਵੀ ਗੌਰਮੈਂਟ ਦੇ ਜਿੰਨੇ ਵੀ ਆਫਿਸਰਸ ਹੈਗੇ ਫ੍ਰਿਜ਼ਨੋ ਕਾਉਂਟੀ, ਉੱਥੇ ਕੋਈ ਪੰਜਾਬੀ 'ਚ ਤੁਹਾਨੂੰ ਕਿੰਨੇ ਕੁ ਪੇਪਰ ਲੱਭਦੇ ਹੈਗੇ ਆ। ਇੱਥੇ ਬੇ ਏਰੀਆ 'ਚ ਕਿਤੇ ਆ ਕੇ ਦੇਖਿਓ ਤੁਸੀਂ, ਕੈਲੀਫੋਰਨੀਆ ਦੇ ਵਿੱਚ ਇੱਥੇ ਹਰ ਇੱਕ ਜਿਹੜਾ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਮੇਰੇ ਖਿਆਲ ਨਾਲ 8-9 ਲੈਂਗੁਏਜ ਦੇ ਵਿੱਚ ਹਰ ਇੱਕ ਡਾਕੂਮੈਂਟ ਹੁੰਦਾ ਆ। ਵੀਤਨਾਮੀ, ਸਪੈਨਿਸ਼, ਮੈਂਡਰਿਨ 'ਚ, ਹਿੰਦੀ 'ਚ, ਹਾਲਾਂਕਿ ਪੰਜਾਬੀ ਵੱਡੀ ਗਿਣਤੀ 'ਚ ਰਹਿੰਦੇ ਆ, ਕੋਰੀਅਨ, ਇੱਦਾਂ ਦੇ ਕਈ ਲੈਂਗੁਏਜ ਜਿਹੜੀਆਂ ਹੈਗੀਆਂ ਆ। ਸੋ ਇਹ ਜ਼ਰੂਰ ਇਹਦੇ 'ਤੇ ਵਰਕਆਊਟ ਕਰਨਾ ਚਾਹੀਦਾ ਹੈਗਾ, ਅਤੇ ਆਪਾਂ ਜ਼ਰੂਰ ਤੁਹਾਨੂੰ ਨੈਕਸਟ ਵੀਕ ਤੋਂ ਜ਼ਰੂਰ ਦੱਸਾਂਗੇ ਵੀ ਕਿਹੜੇ ਵੈਲਟ ਦੇ ਉੱਤੇ ਕੌਣ ਕੈਂਡੀਡੇਟਸ ਹੈਗੇ ਆ। ਇੱਦਾਂ ਨਹੀਂ ਆਪਾਂ ਜੰਮੂ ਹੀ ਨਹੀਂ, ਵੈਸੇ ਆਲਰੇਡੀ ਕਾਫੀ ਪਾਰਟੀਸਪੇਟ ਵੀ ਕੀਤਾ ਹੈਗਾ। ਲੈਥਰੋਪ ਦੇ ਮੇਅਰ ਸੋਨੀ ਧਾਲੀਵਾਲ ਆਪਣੇ ਪੰਜਾਬੀ ਮੂਲ ਦੇ ਹੈਗੇ ਆ, ਤੇ ਹੁਣ ਮੇਅਰ ਆ। ਇਸੇ ਤਰ੍ਹਾਂ ਯੂਬਾ ਸਿਟੀ ਦੀ ਮੇਅਰ ਆਪਣੀ ਕੁੜੀ ਹੈਗੀ ਆ। ਸੋ ਕਾਫੀ ਜਿਹੜੇ ਏਰੀਆਜ਼ ਦੇ ਵਿੱਚ ਆਪਣੇ ਪੰਜਾਬੀ ਜਿਹੜੇ ਇਨਵੋਲਵ ਵੀ ਹੋ ਰਹੇ ਹੈਗੇ ਆ। ਚੰਗੀ ਗੱਲ ਆ, ਤੇ ਇਸ ਨੂੰ ਆਪਾਂ ਹੁਣ ਅਗਲੇ ਕਦਮ ਵੱਲ ਜਿਹੜਾ ਹੋਰ ਜ਼ਿਆਦਾ ਵਧਾਈਏ, ਅਸੈਂਬਲੀ ਦੀਆਂ ਸੀਟਾਂ ਵੱਲ, ਜਿਹੜੀਆਂ ਅੱਗੇ ਕਾਂਗਰਸ ਦੀਆਂ ਸੀਟਾਂ ਵੱਲ, ਉਸ ਦੇ ਵੱਲ ਨੂੰ ਜਿਹੜਾ ਆ ਆਪਣੀ ਪਹਿਚਾਣ ਆ ਉਧਰਲੇ ਪਾਸੇ ਨੂੰ ਵਧਣੀ ਬਹੁਤ ਜ਼ਰੂਰੀ ਹੈਗੀ। ਜਿੰਨਾ ਕੁ ਜ਼ੋਰ ਆਮ ਆਦਮੀ ਪਾਰਟੀ ਦੀ ਵੋਟਾਂ ਲਈ ਪਾਇਆ ਸੀ ਮੇਰੇ ਖਿਆਲ ਨਾਲ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ, ਉਹ ਤੋਂ 10 ਗੁਣਾ ਜ਼ਿਆਦਾ ਜਿਹੜਾ ਸਾਨੂੰ ਇੱਥੇ ਪਾਰਟੀਸਪੇਟ ਕਰਨਾ ਚਾਹੀਦਾ ਹੈ, ਤਾਂ ਕਿ ਤੁਹਾਡੀ ਕਿਤੇ ਪੁੱਛਗਿੱਛ ਹੋਵੇ। ਗੁਆਂਢੀ ਮੁਲਕ ਦੇਖ ਲਓ, ਤਦੇ ਉੱਥੇ ਸਿੱਖਾਂ ਦੀ ਇੰਨੀ ਪੁੱਛਗਿੱਛ ਆ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਹੈਗੇ ਆ, ਤੇ ਹਰ ਇੱਕ ਬੰਦਾ ਉੱਥੇ ਵੋਟ ਪਾਉਂਦਾ। ਕਿਸੇ ਤੁਹਾਡੇ ਕਿੰਨੇ ਰਿਸ਼ਤੇਦਾਰ ਆ, ਕਿਸੇ ਨੂੰ ਕਾਲ ਕਰਕੇ ਪੁੱਛਿਓ ਵੀ ਭਾਈ ਤੂੰ ਵੋਟ ਪਾਈ ਆ, ਤੁਹਾਨੂੰ ਕੋਈ ਬੰਦਾ ਨਹੀਂ ਲੱਭੂਗਾ ਜਿਹਨ ਵੋਟ ਨਹੀਂ ਪਾਈ ਹੈਗੀ, ਜਿਹੜਾ ਸਿਟੀਜ਼ਨ ਆ ਉੱਥੇ ਦਾ। ਜੀ ਤੇ ਨਾਲ ਹੀ ਹਰਜੋਤ ਸਿੰਘ ਜੀ ਮੈਂ ਦੇਖ ਰਿਹਾ ਸੀਗਾ ਵੀ ਜਿਹੜੇ ਕੈਲੀਫੋਰਨੀਆ ਦੇ ਵਿੱਚ ਵੀ ਤੇ ਹੋਰ ਵੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਦੋਂ ਇਹ ਪ੍ਰਾਇਮਰੀਜ਼ ਦੀਆਂ ਇਲੈਕਸ਼ਨ ਹੁੰਦੀਆਂ, ਬਹੁਤ ਸਾਰੇ ਵਲੰਟੀਅਰਸ ਤੇ ਜਿਹੜੇ ਇਲੈਕਸ਼ਨ ਡੇ ਆਫਿਸਰਸ ਦੀ ਜਿਹੜੀ ਜ਼ਰੂਰਤ ਹੁੰਦੀ ਆ। ਸੋ ਜਿੱਥੇ ਕੋਈ ਰਹਿੰਦੇ ਆ, ਤੁਹਾਡੇ ਬੱਚੇ ਆ ਜਾਂ ਤੁਸੀਂ ਆਪ ਆ,
ਆਪੋ ਆਪਣੀ ਕਾਊਂਟੀ ਦੇ ਵਿੱਚ ਜਿਹੜਾ ਪਤਾ ਕਰੋ ਜਾਂ ਪ੍ਰੀਜੈਂਕਟ ਦੇ ਵਿੱਚ ਜਿਹੜਾ ਪਤਾ ਕਰੋ। ਯੂ ਨੈਵਰ ਨੋ, ਉੱਥੇ ਤੁਹਾਨੂੰ ਉਹ ਕੁਛ ਦਿਨਾਂ ਦੀ ਜਿਹੜੀ ਜੋਬ ਉਹ ਵੀ ਮਿਲ ਸਕਦੀ ਹੈ। ਇਹਦੇ ਨਾਲ ਇਹ ਆ ਵੀ ਡੈਮੋਕ੍ਰੇਸੀ ਦਾ ਜਿਹੜਾ ਇੱਕ ਪ੍ਰੋਸੈਸ ਹੈ ਇੱਥੇ ਦਾ, ਉਸ ਦੇ ਨਾਲ ਤੁਸੀਂ ਵਾਕਫ ਹੁੰਦੇ ਆ ਤੇ ਇਹਦੇ ਨਾਲ ਤੁਹਾਡਾ ਮੋਹ ਹੀ ਪੈਂਦਾ ਆ। ਸੋ ਇਹ ਪੋਜ਼ੀਟਿਵ ਚੀਜ਼ ਆ ਤੇ ਬਹੁਤ ਵਾਰੀ ਜਿਹੜੇ ਆ ਉਹ ਕੰਪਨਸੇਟਡ ਹੁੰਦਾ ਆ। ਜੇ ਤੁਸੀਂ ਦਿਨ ਲਾਉਂਦੇ ਆ ਤੇ ਤੁਹਾਨੂੰ ਉਹਦੀ ਸੈਲਰੀ ਵੀ ਜਿਹੜੀ ਆ ਜਾਂ $120 ਜਾਂ ਕੁਛ ਦਿੰਦੇ ਪੂਰੇ ਦਿਨ ਦੇ। ਤੇ ਉਹਦਾ ਜੇ ਖਾਸ ਕਰਕੇ ਜਿਹੜੇ ਦਸਤਾਰ ਸਜਾਉਂਦੇ ਆ ਉਹਨਾਂ ਨੂੰ ਜ਼ਰੂਰ ਇੱਦਾਂ ਦੀ ਜੋਬ ਦੇ ਵਿੱਚ ਇੱਕ ਦਿਨ ਦੇ ਲਈ ਪਾਰਟੀਸਪੇਟ ਕਰਨਾ ਚਾਹੀਦਾ। ਤੇ ਇੱਕ ਤਰ੍ਹਾਂ ਦੇ ਨਾਲ ਇਹ ਤੁਹਾਡੀ ਆਇਡੈਂਟੀਟੀ ਆ, ਜਿੰਨੇ ਲੋਕ ਉੱਥੇ ਵੋਟ ਪਾਉਣ ਆਉਗੇ ਦੇਖਣਗੇ ਹੈ ਨਾ, ਪਤਾ ਲੱਗੂਗਾ ਵੀ ਨਹੀਂ ਇਹ ਸਾਡੇ ਨਾਲ ਦੇ ਹੀ ਆ। ਬਿਲਕੁਲ। ਸੋ ਵੱਧ ਤੋਂ ਵੱਧ ਜਿਹੜਾ ਆ ਪਾਰਟੀਸਪੇਟ ਕਰਨਾ ਚਾਹੀਦਾ ਹੈਗਾ। ਹੁਣ ਕਈ ਜਿਹੜੇ ਆਪਣੇ ਬਜ਼ੁਰਗ ਇੰਗਲਿਸ਼ ਵੀ ਆਉਂਦੀ ਆ, ਸਾਰਾ ਕੁਛ ਆਉਂਦੀ ਆ, ਉਹ ਉੱਦਾਂ ਵਿਹਲੇ ਹੀ ਹੁੰਦੇ ਆ, ਰਿਟਾਇਰ ਹੋਏ ਤੇ ਉੱਦਾਂ ਨੂੰ ਪਾਰਟੀਸਪੇਟ ਕਰਨਾ ਚਾਹੀਦਾ ਹੈਗਾ। ਸੋ ਲੋਕਲ ਜਿਹੜਾ ਤੁਹਾਡਾ ਕਾਊਂਟੀ ਦਾ ਆਫਿਸ ਹੈਗਾ ਆ ਰਜਿਸਟਰ ਆਫ ਵੋਟਰਸ ਦਾ, ਉੱਥੇ ਤੁਸੀਂ ਕਾਲ ਕਰਕੇ ਉਹਨਾਂ ਤੋਂ ਪੁੱਛ ਸਕਦੇ ਹੋ, ਕਿਉਂਕਿ ਉਹਨਾਂ ਦੀ ਹਮੇਸ਼ਾ ਹੀ ਜਿਹੜੇ ਡਿਮਾਂਡ ਰਹਿੰਦੀ ਹੈਗੀ ਆ। ਮੈਂ ਉਦੋਂ ਜਿਹੜੀ ਹਰਜੋਤ ਸਿੰਘ ਜੀ ਰਿਪੋਰਟ ਪੜ੍ਹ ਰਿਹਾ ਸੀ, ਕਹਿੰਦੇ ਵੀ ਬਾਈ ਲੈਂਗੁਏਜ ਬੰਦਿਆਂ ਦੀ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ। ਰੀਜ਼ਨ ਇਹੀ ਆ ਵੀ ਬਹੁਤ ਸਾਰੇ ਲੋਕ ਆ ਉਹ ਅੰਗਰੇਜ਼ੀ ਚੰਗੀ ਤਰ੍ਹਾਂ ਜਿਹੜੇ ਨਹੀਂ ਜਾਣਦੇ, ਤੇ ਜਿੱਦਾਂ ਆਪਣੀ ਕਮਿਊਨਿਟੀ ਵਾਲੇ ਲੋਕ ਜੇ ਵੋਟ ਪਾਉਣ ਜਾਂਦੇ ਆ ਤੇ ਪੰਜਾਬੀ ਬੋਲਣ ਵਾਲਾ ਹੋਊਗਾ। ਅੰਗਰੇਜ਼ੀ ਤੋਂ ਇਲਾਵਾ ਆਪਾਂ ਤੁਸੀਂ ਦੇਖਦੇ ਹਾਂ ਵੀ ਉੱਥੇ ਵੀਅਤਨਾਮੀ ਮੂਲ ਦੇ ਹੁੰਦੇ ਆ, ਚਾਈਨੀਜ਼ ਜਿਹੜੇ ਹੁੰਦੇ ਆ, ਮੈਂਡਰੀਨ ਬੋਲਣ ਵਾਲੇ, ਹੋਰ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਜਿਹੜੇ ਲੋਕ ਆ ਜਿਹੜੇ ਵੀ ਵੋਟ ਪਾਉਣ ਜਾਂਦੇ ਉਹ ਦੇਖਦੇ ਨੇ। ਸੋ ਇਹਨਾਂ ਦੀ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਰਹਿੰਦੀ ਆ। ਸੋ ਜ਼ਰੂਰ ਪਾਰਟੀਸਪੇਟ ਕਰੋ ਇਸ ਪੂਰੇ ਜਿਹੜੇ ਡੈਮੋਕ੍ਰੇਸੀ ਦੇ ਇਸ ਪ੍ਰੋਸੈਸ ਦੇ ਵਿੱਚ ਜੀ। ਤੇ ਅੱਜ ਦੀਆਂ ਮੁੱਖ ਖਬਰਾਂ ਵੱਲ ਚੱਲੀਏ। ਪਹਿਲੀ ਖਬਰ ਜਿਹੜੀ ਆ ਰਹੀ ਆ, ਜਿਹੜੀ ਕਾਂਗਰੈਸ਼ਨਲ ਟੈਸਟੀਮੋਨੀ ਹੋਈ ਸੀ, ਉਹਦੇ ਮੁਤਾਬਕ ਕਹਿੰਦੇ ਵੀ 2016 ਦੇ ਵਿੱਚ ਜਿਹੜੇ ਟਰੰਪ ਟਾਵਰ ਦੇ ਵਿੱਚ ਮੀਟਿੰਗ ਹੋਈ ਸੀ, ਡੋਨਲਡ ਟਰੰਪ ਜੂਨੀਅਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਬੇਟੇ ਹੈਗੇ ਆ, ਉਹਨਾਂ ਦੀ ਇੱਕ ਰਸ਼ੀਅਨ ਲਾਇਰ ਦੇ ਨਾਲ, ਤਾਂ ਕਿ ਜਿਹੜੀ ਆ ਹਿਲਰੀ ਕਲਿੰਟਨ ਜੋ ਕਿ ਉਸ ਟਾਈਮ ਕੈਂਡੀਡੇਟ ਸੀਗੇ, ਉਹਨਾਂ ਦੇ ਉੱਤੇ ਜੋ ਕਿਸ ਤਰ੍ਹਾਂ ਦੀ ਡਰਟ ਆ ਜਿਹੜੀ ਆ ਉਹ ਇਕੱਠੀ ਕੀਤੀ ਜਾ ਸਕੇ। ਬਿਲਕੁਲ। ਉਹਨਾਂ ਨੇ ਮੀਟਿੰਗ ਕੀਤੀ ਸੀ ਉਸ ਜਿਹੜਾ ਇੱਕ ਪ੍ਰਮੋਟਰ ਸੀਗਾ ਉਸ ਦੇ ਨਾਲ। ਉਹਨੇ ਜਿਹੜੀ ਪੂਰੀ ਟੈਸਟੀਮੋਨੀ ਆਪਣੇ ਬਿਆਨ ਜਿਹੜੇ ਦਿੱਤੇ ਉਸ ਦੇ ਵਿੱਚ ਕਿਹਾ ਆ ਵੀ ਮੇਰੇ ਕੋਲ ਡਰਟ ਹੈਗੀ ਆ ਹਿਲਰੀ ਕਲਿੰਟਨ ਦੇ ਉੱਤੇ ਤੇ ਅਸੀਂ ਜਿਹੜੀ ਆ ਤੁਹਾਨੂੰ ਉਹ ਪ੍ਰੋਵਾਈਡ ਕਰਾਂਗੇ। ਤੇ ਉਦੋਂ ਦਾ ਤਾਂ ਹੀ ਜਿਹੜਾ ਹਰਜੋਤ ਸਿੰਘ ਜੀ ਰੌਲਾ ਜਿਹੜਾ ਉਹ ਜ਼ਿਆਦਾ ਪਿਆ ਆ ਵੀ ਕਿਉਂਕਿ ਬਾਹਰਲੇ ਮੁਲਕ ਦੇ ਲੋਕਾਂ ਦੀ ਮਦਦ ਲੈਣਾ ਇਸ ਤਰੀਕੇ ਦੇ ਨਾਲ ਜਿਹੜੇ ਓਪੋਜੀਸ਼ਨ ਦੇ ਕੈਂਡੀਡੇਟ ਨੂੰ, ਉਹ ਇਸ ਨੂੰ ਇੱਥੇ ਇੱਕ ਅਨਐਥੀਕਲ ਚੀਜ਼ ਮੰਨੀ ਜਾਂਦੀ ਹੈ ਤੇ ਜਿਹੜੇ ਇੱਥੋਂ ਦੇ ਉਲੰਘਣਾ ਮੰਨੀ ਜਾਂਦੀ ਆ। ਜਿਹੜਾ ਕਹਿ ਸਕਦੇ ਹਾਂ ਵੀ ਜਿਹੜਾ ਕੋਡ ਹੈਗਾ, ਮੋਰਲ ਕੋਡ ਹੈਗਾ ਇਲੈਕਸ਼ਨਸ ਦਾ, ਉਸ ਦੀ। ਸੋ ਇਸੇ ਕਰਕੇ ਜਿਹੜੇ ਕਾਫੀ ਜ਼ਿਆਦਾ ਰੌਲਾ ਪਿਆ ਆ। ਇਹ ਡੋਨਲਡ ਟਰੰਪ ਜੂਨੀਅਰ ਮੰਨੇ ਨੇ, ਉਹਨਾਂ ਨੇ ਕਿਹਾ ਆ ਵੀ ਮੈਂ ਮੀਟਿੰਗ ਕੀਤੀ ਆ, ਪਰ ਕਹਿੰਦੇ ਇਹਦੇ ਵਿੱਚ ਗਲਤ ਵੀ ਜਿਹੜਾ ਆ ਉਸ ਦੇ ਵਿੱਚ ਕੀ ਹੈਗਾ ਆ। ਸੋ ਪਲੱਸ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਫਾਦਰ ਦੇ ਨਾਲ ਕਿਸੇ ਤਰ੍ਹਾਂ ਦੀ ਡਿਸਕਸ ਨਹੀਂ ਕੀਤੀ। ਹੁਣ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਇਹਦੇ ਸੰਬੰਧ ਦੇ ਵਿੱਚ ਰੌਬ ਗੋਲਡਸਟੋਨ, ਇੱਕ ਬ੍ਰਿਟਿਸ਼ ਨੈਸ਼ਨਲ ਜਿਹੜੇ ਹੈਗੇ ਆ, ਉਹਨਾਂ ਨੇ ਜਿਹੜੀ ਇਸ ਮੀਟਿੰਗ ਨੂੰ ਅਰੇਂਜ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ। ਉਹਨਾਂ ਨੇ ਕਿਹਾ ਵੀ ਇੱਕ ਰਸ਼ੀਅਨ ਪੌਪ ਸਟਾਰ ਤੇ ਇੱਕ ਡਿਵੈਲਪਰ ਐਮਿਨ ਐਗਲਰਵੋਵ ਜਿਹੜੇ ਆ, ਉਹਨਾਂ ਨੇ ਰਲ ਕੇ ਜਿਹੜੀ ਆ ਇਹ ਮੀਟਿੰਗ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਬੇਟਾ ਹੈਗਾ ਆ ਡੋਨਲਡ ਟਰੰਪ ਜੂਨੀਅਰ, ਉਹਦੇ ਨਾਲ ਸੈਟਅਪ ਕਰਾਈ ਤਾਂ ਕਿ ਜਿਹੜੀ ਆ ਓਪੋਜੀਸ਼ਨ ਦੇ ਕੈਂਡੀਡੇਟ ਆ ਉਹਨਾਂ ਦੇ ਅਗੇਂਸਟ ਜਿਹੜਾ ਕੁਛ ਨਾ ਕੁਛ ਜਿਹੜਾ ਇਕੱਠਾ ਕੀਤਾ ਜਾ ਸਕੇ। ਜੀ ਬਿਲਕੁਲ। ਸੋ ਦੇਖਦੇ ਹਾਂ ਇਹ ਪੂਰੀ ਗੱਲ ਜਿਹੜੀ ਆ, ਜਿਹੜੀ ਰੋਬਰਟ ਮਿਊਲਰ ਇਨਵੈਸਟੀਗੇਸ਼ਨ ਜਿਹੜੀ ਕਰ ਰਹੇ ਆ, ਉਸ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਜਾਂਦੀ ਆ, ਉਹਨਾਂ ਦੇ ਅਗੇਂਸਟ ਜਾਂਦੀ ਆ। ਕੀ ਕੁਛ ਹੋਊਗਾ ਪਤਾ ਲੱਗੂਗਾ। 2500 ਪੇਜਾਂ ਦੀ ਹਰਜੋਤ ਸਿੰਘ ਜੀ ਕਾਂਗਰੈਸ਼ਨਲ ਟੈਸਟੀਮੋਨੀ ਸੀ ਤੇ ਐਗਜ਼ੀਬਿਟ ਸੀਗੇ ਜਿਹੜੇ ਕੱਲ੍ਹ ਜਿਹੜੇ ਆ ਉਹ ਸੈਨੇਟ ਜੁਡੀਸ਼ਰੀ ਕਮੇਟੀ ਆ, ਉਹਨਾਂ ਨੇ ਅੱਜ ਤੜਕੇ ਹੀ ਇਨਫੈਕਟ ਜਿਹੜੇ ਆ ਉਹ ਰਿਲੀਜ਼ ਕੀਤੇ ਨੇ ਜੀ। ਸੋ ਬਿਲਕੁਲ ਮੇ ਵੀ ਹੋ ਸਕਦਾ ਇਸੇ ਕਰਕੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਸਨ ਹੈਗੇ ਆ, ਕਾਫੀ ਲੰਬੇ ਸਮੇਂ ਤੋਂ ਅਸੀਂ ਕਾਫੀ ਐਕਟਿਵ ਨਹੀਂ ਦੇਖੇ ਪੋਲੀਟੀਕਲੀ। ਸੋ ਉਹਨਾਂ ਦੀ ਜਿਹੜੀ ਬੇਟੀ ਹੈਗੀ ਆ ਤੇ ਸਾਨੇ ਲਾਇਆ ਉਹ ਹੀ ਜ਼ਿਆਦਾ ਐਕਟਿਵ ਹੈਗੇ ਆ ਜੀ। ਸੋ ਲੱਗਦਾ ਵੀ ਕਿਤੇ ਨਾ ਕਿਤੇ ਉਹ ਅੜਿੱਕੇ ਆ ਸਕਦੇ ਹੈਗੇ ਆ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ, ਨਾਰਥ ਕੋਰੀਆ ਦੇ ਨਾਲ ਜਿਹੜੀ 12 ਜੂਨ ਨੂੰ ਸਿੰਗਾਪੁਰ ਦੇ ਵਿੱਚ ਸਮਿਟ ਹੋਣੀ ਹੈ ਰਾਸ਼ਟਰਪਤੀ ਟਰੰਪ ਦੀ ਤੇ ਨਾਰਥ ਕੋਰੀਆ ਦਾ ਲੀਡਰ ਕਿਮ ਜੋਂਗ ਉਨ ਦੀ, ਉਸ ਨੂੰ ਲੈ ਕੇ ਕੱਲ੍ਹ ਨਾਰਥ ਕੋਰੀਆ ਨੇ ਕਿਤੇ ਨਾ ਕਿਤੇ ਚੇਤਾਵਨੀ ਜਿਹੜੀ ਆ ਉਹ ਦਿੱਤੀ ਆ। ਉਹਨਾਂ ਨੇ ਕਿਹਾ ਵੀ ਜਿਹੜੇ ਪਿਛਲੇ ਜਿਹੜੇ ਕੱਲ੍ਹ ਉੱਥੇ ਅਮਰੀਕਾ ਨੇ ਤੇ ਸਾਊਥ ਕੋਰੀਆ ਉਹਨਾਂ ਦਾ ਜਿਹੜਾ ਗੁਆਂਢੀ ਮੁਲਕ ਆ,
ਉਹਨਾਂ ਨੇ ਮਿਲ ਕੇ ਜਿਹੜਾ ਸਾਂਝਾ ਫੌਜੀ ਅਭਿਆਨ ਕੀਤਾ ਆ, ਡਰਿੱਲ ਜਿਹੜੀਆਂ ਕੀਤੀਆਂ ਆ, ਉਹ ਕਹਿੰਦੇ ਵੀ ਸਾਨੂੰ ਉਹ ਚੀਜ਼ ਮਨਜ਼ੂਰ ਨਹੀਂ ਹੈਗੀ। ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਜੇ ਦੇਖਿਆ ਜਾਵੇ ਵੀ ਕੋਰੀਅਨ ਵਾਰ ਦਾ ਜਿਹੜਾ ਉਹ ਅਧਿਕਾਰਤ ਤੌਰ ਦੇ ਉੱਤੇ ਖਾਤਮਾ ਕੀਤਾ ਸੀ, ਸਮਾਪਤ ਜਿਹੜੀ ਉਹ ਕਰ ਦਿੱਤੀ ਸੀ। ਕਹਿੰਦੇ ਵੀ ਇੱਦਾਂ ਦੀ ਜਿਹੜੀ ਫੌਜੀ ਡਰਿਲਸ ਹੁੰਦੀਆਂ ਆ, ਫੌਜੀ ਅਭਿਆਨ ਨੇ, ਅਭਿਆਸ ਆ ਜਿਹੜੇ ਵੀ, ਉਸ ਦੇ ਨਾਲ ਤਾਂ ਇੱਦਾਂ ਲੱਗਦਾ ਵੀ ਤੁਸੀਂ ਨਾਰਥ ਕੋਰੀਆ ਦੇ ਉੱਤੇ ਚੜ੍ਹਾਈ ਕਰਨੀ ਆ, ਇਨਵੇਜਨ ਕਰਨਾ ਆ, ਅਤੇ ਅਸੀਂ ਇਸ ਦੇ ਲਈ ਤਿਆਰ ਨਹੀਂ ਆ। ਇਹ ਚੀਜ਼ ਜਿਹੜੀ ਬਿਲਕੁਲ ਗਲਤ ਆ, ਅਤੇ ਜੇ ਇੱਦਾਂ ਹੀ ਹੁੰਦਾ ਰਿਹਾ ਅਤੇ ਅਸੀਂ ਜਿਹੜੀ ਸਮਿਟ ਤੋਂ ਆਪਣੇ ਹੱਥ ਜਿਹੜੇ ਪਿੱਛੇ ਆ ਉਹ ਖਿੱਚ ਸਕਦੇ ਹਾਂ। ਅਤੇ ਨਾਲ ਹੀ ਹਰਜੋਤ ਸਿੰਘ ਜੀ ਇੱਕ ਹੋਰ ਨਵੀਂ ਜਿਹੜੀ ਇਸ ਦੇ ਵਿੱਚ ਗੱਲਬਾਤ ਦੇ ਵਿੱਚ ਗੱਲਾਂ ਜਿਹੜੀਆਂ ਉਹ ਸਾਹਮਣੇ ਆਈਆਂ ਆ, ਉਹ ਕਹਿੰਦੇ ਵੀ ਜੇ ਰਾਸ਼ਟਰਪਤੀ ਟਰੰਪ ਜਾਂ ਅਮਰੀਕਾ ਨੇ ਨਾਰਥ ਕੋਰੀਆ ਨੂੰ ਖੁੱਡੇ ਲਾਉਣ ਦੀ ਕੋਸ਼ਿਸ਼ ਕੀਤੀ, ਖਾਸ ਕਰਕੇ ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ, ਤਾਂ ਜਿੱਦਾਂ ਰਾਸ਼ਟਰਪਤੀ ਟਰੰਪ ਨੇ ਆਖਿਆ ਵੀ ਜੇ ਮੈਨੂੰ ਲੱਗਾ ਵੀ ਇਸ ਮੀਟਿੰਗ ਦੇ ਵਿੱਚ ਕੁਛ ਨਹੀਂ ਹੋਊਗਾ ਤਾਂ ਮੈਂ ਵੀ ਰਿਸਪੈਕਟਫੁਲੀ ਜਿਹੜਾ ਉੱਥੋਂ ਉੱਠ ਕੇ ਗੱਲਬਾਤ ਦੇ ਵਿੱਚੋਂ ਉਹ ਬਾਹਰ ਆ ਸਕਦਾ ਆ। ਸੋ ਹੁਣ ਹਰਜੋਤ ਸਿੰਘ ਜੀ ਇੱਦਾਂ ਲੱਗ ਰਿਹਾ ਵੀ ਕਿਤੇ ਨਾ ਕਿਤੇ ਸਮਿਟ ਥੋੜ੍ਹੀ ਬਹੁਤੀ ਜਿਹੜੀ ਆ ਉਹ ਖਤਰੇ ਵਿੱਚ ਪੈਂਦੀ ਨਜ਼ਰ ਆ ਰਹੀ ਜੀ। ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਕਿਉਂਕਿ ਜਿਹੜੇ ਜੌਨ ਬੋਲਟਨ ਹੈਗੇ ਆ, ਪ੍ਰੈਜ਼ੀਡੈਂਟ ਟਰੰਪ ਨੇ ਨਵੇਂ ਜਿਹੜੇ ਐਡਵਾਈਜ਼ਰ ਚੁਣੇ ਹੈਗੇ ਆ, ਉਹਨਾਂ ਨੇ ਫੇਸ ਦਾ ਨੇਸ਼ਨ ਦੇ ਉੱਤੇ ਇੱਕ ਜਿਹੜੀ ਗੱਲਬਾਤ ਕੀਤੀ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਵੀ ਅਸੀਂ ਲੀਬੀਆ ਸਟਾਈਲ ਮਾਡਲ ਜਿਹੜਾ 2003 ਤੇ 2014 ਵਾਲਾ ਆ, ਉਹ ਟਰਾਈ ਕਰ ਰਹੇ ਹੈਗੇ ਨਾਰਥ ਕੋਰੀਆ ਦੇ ਵਿੱਚ। ਸੋ ਜਦੋਂ ਨਾਰਥ ਕੋਰੀਆ ਵਾਲਿਆਂ ਨੇ ਜਿਹੜੇ ਵਾਈਟ ਹਾਊਸ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈਗੇ ਆ, ਉਹਨਾਂ ਨੇ ਜਦੋਂ ਨਾਰਥ ਕੋਰੀਆ ਨੇ ਦੇਖਿਆ ਵੀ ਲੀਬੀਆ ਵਾਲਾ ਸਟਾਈਲ ਤਾਂ ਇਹ ਉਹੀ ਆ ਵੀ ਜਿਹੜਾ 2003 ਜਾਂ 2004 ਪਹਿਲਾਂ ਉਹਨਾਂ 'ਤੇ ਸੈਂਕਸ਼ਨ ਲਾਈਆਂ ਸੀਆਂ, ਅਤੇ ਮੁੜ ਕੇ ਫਿਰ ਜਿਹੜਾ ਗਦਾਫੀ ਸੀ ਉਹਨੂੰ ਫੁੰਡ ਦਿੱਤਾ ਸੀ ਕੁਛ ਕੁ ਸਾਲਾਂ ਬਾਅਦ, ਕਿਤੇ ਸਾਡੇ ਨਾਲ ਵੀ ਇਹੀ ਗੱਲ ਨਾ ਹੋਵੇ। ਸੋ ਅਤੇ ਨਾਲ ਦੀ ਨਾਲ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸਾਊਥ ਕੋਰੀਆ ਦੇ ਵਿੱਚ ਡਰਿੱਲ ਵੀ ਚੱਲ ਰਹੀ ਹੈਗੀ ਆ ਅਮਰੀਕਨ ਫੋਰਸਸ ਦੇ ਨਾਲ ਇਕੱਠੀਆਂ, ਅਤੇ ਉਹ ਕਹਿੰਦੇ ਵੀ ਇੱਕ ਪਾਸੇ ਤਾਂ ਤੁਸੀਂ ਪੀਸ ਵਾਲੀ ਗੱਲ ਕਰਦੇ ਆ, ਅਤੇ ਦੂਜੇ ਪਾਸੇ ਜਿਹੜੀ ਆ ਫਿਰ ਇੱਕ ਤਰ੍ਹਾਂ ਨਾਲ ਸਾਡੇ 'ਤੇ ਹਮਲਾ ਕਰਨ ਦੀ ਟਰਾਈ ਵੀ ਕਰ ਰਹੇ ਹੈਗੇ ਆ ਜੀ। ਪਰ ਇਹਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵਾਈਟ ਹਾਊਸ ਤੋਂ ਇਹੀ ਆ ਰਿਹਾ ਵੀ ਜਿਹੜੀ ਮੀਟਿੰਗ ਆ ਅੱਜ ਦੀ ਡੇਟ ਤੱਕ ਵੀ ਇਸੇ ਤਰ੍ਹਾਂ ਹੋਊਗੀ, ਵੀ ਇਹ ਜਿਹੜਾ ਮੀਡੀਆ ਦੇ ਵਿੱਚ ਆ ਜ਼ਿਆਦਾ ਰੌਲਾ ਪੈ ਰਿਹਾ ਹੈਗਾ ਵੀ ਨਹੀਂ ਜੀ ਉਹ ਨਾਰਥ ਕੋਰੀਆ ਆ ਬੈਕ ਡਾਊਨ ਹੋ ਗਿਆ ਹੈਗਾ ਇਸ ਮੀਟਿੰਗ ਤੋਂ। ਬੈਕ ਡਾਊਨ ਨਹੀਂ ਹੋ ਰਿਹਾ ਜੀ, ਉਹਨਾਂ ਨੇ ਚੇਤਾਵਨੀ ਜਿਹੜੀ ਉਹ ਦਿੱਤੀ ਆ, ਅਤੇ ਆਈ ਥਿੰਕ ਉਹਨਾਂ ਦਾ ਵੀ ਕਿਤੇ ਨਾ ਕਿਤੇ ਜ਼ਰੂਰ ਜਿਹੜਾ ਹੱਕ ਬਣਦਾ ਆ। ਜੋ ਇੰਟਰਨਲੀ ਸੋਚ ਰਹੇ ਆ, ਜੋ ਟਰਾਈ ਕਰ ਰਿਹਾ ਅਮਰੀਕਾ ਵੀ, ਆਪਾਂ ਸਾਰੇ ਜਾਣਦੇ ਹਾਂ ਵੀ ਕੀ ਰਾਈਟ ਨਾਓ ਅਮਰੀਕਾ ਦੇ ਮਨ ਦੇ ਵਿੱਚ ਹੈਗਾ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਾਰਥ ਕੋਰੀਆ ਨੂੰ ਡੀਨਿਊਕਲੀਅਰਾਈਜ਼ ਜਿਹੜਾ ਆ ਉਹ ਕੀਤਾ ਜਾਵੇ। ਕੁਛ ਦਿਨ ਪਹਿਲਾਂ ਤੱਕ ਤਾਂ ਜਿਹੜੇ ਨਾਰਥ ਕੋਰੀਆ ਵਾਲੇ ਉਹਨਾਂ ਦੇ ਹਾਵ ਭਾਵ ਇੱਦਾਂ ਦੇ ਹੀ ਸੀਗੇ, ਅਚਾਨਕ ਜਿਹੜਾ ਉਹਨਾਂ ਦਾ ਵੀ ਉਹਨਾਂ ਨੇ ਰੁੱਖ ਜਿਹੜਾ ਤਬਦੀਲ ਕੀਤਾ ਆ। ਆਈ ਥਿੰਕ ਜਾਂ ਤਾਂ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੀ ਕਿਤਾਬ ਪੜ੍ਹੀ ਆ ਆਰਟ ਆਫ ਡੀਲ ਵਾਲੀ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਜੇ ਇਹਨਾਂ ਦੇ ਨਾਲ ਨੈਗੋਸ਼ੀਏਟ ਕਰਨਾ ਹੈ ਤਾਂ ਥੋੜ੍ਹਾ ਜਿਹਾ ਹਾਰਡ ਲਾਈਨ ਜਿਹੜਾ ਰੁੱਖ ਆ ਉਹ ਵੀ ਅਖਤਿਆਰ ਹੈ, ਕਿਤੇ ਨਾ ਕਿਤੇ ਜਿਹੜਾ ਉਹ ਕਰਨਾ ਪਊਗਾ। ਬਾਕੀ ਉਹਨਾਂ ਨੇ ਜੌਨ ਬੋਲਟਨ ਹੈਗਾ ਆ, ਉਸ ਨੂੰ ਕਾਫੀ ਉਹਨਾਂ ਦੇ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਵੀ ਉਹਨਾਂ ਦੀ ਇੱਕ ਹਿਸਾਬ ਨਾਲ ਕੀਤੀ। ਨਾਰਥ ਕੋਰੀਆ ਵਾਲਿਆਂ ਨੇ ਪਸੰਦ ਨਹੀਂ ਕਰਦੇ, ਕਿਉਂਕਿ ਸਭ ਨੂੰ ਪਤਾ ਆ ਵੀ ਜਿਹੜਾ ਜੌਨ ਬੋਲਟਨ ਆ ਉਹ ਹੱਕ 'ਚ ਹੀ ਰਹਿੰਦਾ ਆ ਵੀ ਜਦੋਂ ਮਰਜ਼ੀ ਜਿਹੜਾ ਮਿਲਟਰੀ ਐਕਸ਼ਨ ਜਿਹੜਾ ਉਹ ਜਲਦੀ ਜਿਹੜਾ ਉਹ ਲੈ ਲਿਆ ਜਾਵੇ। ਹਾਰਡ ਲਾਈਨਰ ਬਹੁਤ ਜ਼ਿਆਦਾ ਆ ਉਹ ਮੰਨਿਆ ਜਾਂਦਾ ਆ। ਇਹੀ ਨਹੀਂ ਹਰਜੋਤ ਸਿੰਘ ਜੀ, ਇਨਫੈਕਟ ਜਿਹੜੇ ਨਾਰਥ ਕੋਰੀਆ ਵਾਲੇ ਆ ਉਹਨਾਂ ਨੇ ਜਿਹੜੀ ਸਾਊਥ ਕੋਰੀਆ ਨਾਲ ਇਸ ਸਮਿਟ ਤੋਂ ਪਹਿਲਾਂ ਗੱਲਬਾਤ ਹੋਣੀ ਸੀ, ਉਹ ਜਿਹੜੀ ਹੁਣ ਨਹੀਂ ਹੋਣੀ। ਸੋ ਕਿਤੇ ਨਾ ਕਿਤੇ ਨਾਰਥ ਕੋਰੀਆ ਆਪਣਾ ਸਟਾਂਸ ਥੋੜ੍ਹਾ ਜਿਹਾ ਜਿਹੜਾ ਚੇਂਜ ਕਰਦਾ ਜਿਹੜਾ ਉਹ ਨਜ਼ਰ ਆ ਰਿਹਾ ਆ। ਇਸ ਦੇ ਕੀ ਜਿਹੜੇ ਸਿੱਟੇ ਨਿਕਲਣਗੇ, ਕੀ ਨਤੀਜੇ ਹੋਣਗੇ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਅਤੇ ਹਰ ਇੱਕ ਦੀ ਉੱਦਾਂ ਨਜ਼ਰ ਹੈਗੀ ਆ 12 ਜਿਹੜੀ ਜੂਨ ਦੇ ਉੱਤੇ, 1 ਮਹੀਨੇ ਤੋਂ ਵੀ ਘੱਟ ਦਾ ਸਮਾਂ ਜਿਹੜਾ ਹੁਣ ਉਹ ਰਹਿ ਗਿਆ ਆ। ਸਾਰੇ ਜਾਣੇ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਵੀ ਜਦੋਂ ਇਹ ਦੋਨੋਂ ਮੁਲਕਾਂ ਦੇ ਜਿਹੜੇ ਲੀਡਰ ਨੇ ਉਹ ਮਿਲਣਗੇ ਤਾਂ ਕੀ ਗੱਲਾਂ ਬਾਤਾਂ ਹੋਣਗੀਆਂ, ਕੀ ਮਸਾਲਾ ਮਿਲੂਗਾ ਸਿਰਫ ਮੀਡੀਆ ਨੂੰ ਜਾਂ ਕੁਛ ਇਸ ਦੇ ਕੋਈ ਸਿੱਟੇ ਵੀ ਨਿਕਲਣਗੇ। ਜੀ ਬਿਲਕੁਲ। ਇਹਦੇ ਸੰਬੰਧ ਦੇ ਵਿੱਚ ਰੋਬਰਟ ਗੇਟਸ ਜੋ ਕਿ ਫਾਰਮਰ ਡਿਫੈਂਸ ਸੈਕਟਰੀ ਰਹੇ ਹੈਗੇ ਆ, ਉਹਨਾਂ ਨੇ ਇੱਕ ਇੰਟਰਵਿਊ ਜਿਹੜੀ ਕਿ ਫੇਸ ਦਾ ਨੇਸ਼ਨ ਉਹਦੇ ਵਿੱਚ ਇਹ ਕਿਹਾ ਹੈਗਾ ਵੀ ਜਿਹੜਾ ਕਿਮ ਜੋਂਗ ਉੰਗ ਆ ਨਾਰਥ ਕੋਰੀਆ ਦਾ ਲੀਡਰ, ਉਹ ਇਸ ਤਰ੍ਹਾਂ ਦੇਖ ਰਿਹਾ ਵੀ ਜਦੋਂ US ਵਾਲਿਆਂ ਨੇ ਗਦਾਫੀ ਨਾਲ ਜਦੋਂ ਡੀਲ ਕੀਤੀ ਸੀ ਵੀ ਤੂੰ ਆਪਣਾ ਨਿਊਕਲੀਅਰ ਪ੍ਰੋਗਰਾਮ ਬੰਦ ਕਰ ਦੇ, ਅਤੇ ਉਸਨੇ ਆਪਣਾ ਪ੍ਰੋਗਰਾਮ ਬੰਦ ਕਰਤਾ ਸੀ, ਅਤੇ ਉਹ ਦੇਖ ਲਓ ਵੀ ਉਹ ਹੁਣ ਮਰ ਗਿਆ ਅਤੇ ਪਲੱਸ ਉਹਦਾ ਰਾਜ ਵੀ ਜਾਂਦਾ ਰਿਹਾ। ਇਸੇ ਤਰ੍ਹਾਂ ਉਹ ਜਿਹੜਾ ਕਿਮ ਆ ਉਹ ਇਰਾਕ ਵੱਲ ਵੀ ਦੇਖ ਰਿਹਾ ਵੀ ਜਿਹੜਾ ਸਦਾਮ ਹੁਸੈਨ ਆ ਉਹਦੇ ਕੋਲ ਕੋਈ ਵੀ ਨਿਊਕਲੀਅਰ ਵੈਪਨ ਨਹੀਂ ਸੀ, ਪਰ ਫਿਰ ਵੀ ਉਹਨੂੰ
ਨੂੰ ਮਾਰ ਦਿੱਤਾ ਗਿਆ ਤੇ ਉਹਦਾ ਜਿਹੜਾ ਰਾਜ ਭਾਗ ਆ ਉਹ ਇੱਕ ਤਰ੍ਹਾਂ ਨਾਲ ਖਤਮ ਕਰ ਦਿੱਤਾ ਗਿਆ। ਸੋ ਉਹਨੂੰ ਲੱਗਦਾ ਆ ਵੀ ਅਗਰ ਨਿਊਕਲੀਅਰ ਪ੍ਰੋਗਰਾਮ ਨੂੰ ਡੀਨਿਊਕਲੀਅਰਾਈਜੇਸ਼ਨ ਵੀ ਕਰਨਾ ਵੀ ਇੱਕਦਮ ਨਹੀਂ ਮੈਂ ਕਰਨਾ ਚਾਹੁੰਦਾ, ਹੌਲੀ ਹੌਲੀ, ਤਾਂ ਕਿ ਵੀ ਮੇਰਾ ਵੀ ਪੱਤਾ ਜਿਹੜਾ ਨਾਲ ਲੱਗਦਾ ਜਿਹੜੇ 2 ਲੀਡਰਾਂ ਹੋਇਆ ਉੱਦਾਂ ਹੀ ਨਾ ਹੋ ਜਾਏ। ਬਿਲਕੁਲ ਬਿਲਕੁਲ, ਆਈ ਗੈਸ ਉਹਨਾਂ ਨੂੰ ਇੱਕ ਗੱਲ ਹੱਕ ਤਾਂ ਚਲੋ ਉਹਨਾਂ ਦਾ ਬਣਦਾ ਹੈ, ਉਹਨਾਂ ਦਾ ਮੁਲਕ ਆ। ਬਾਕੀ ਨਾਲ ਉਹਨਾਂ ਨੇ ਇੱਕ ਹਰਜੋਤ ਸਿੰਘ ਜੀ ਗੱਲ ਜਿਹੜੀ ਆਖੀ ਆ ਵੀ ਕਹਿੰਦੇ ਨਾਰਥ ਕੋਰੀਆ ਵਾਲੇ ਚਾਹੁੰਦੇ ਨਹੀਂ ਆ ਕਿਸੇ ਤਰੀਕੇ ਦੀ ਵੀ US ਦੇ ਕੋਲੋਂ ਕੋਈ ਇਕਨੋਮਿਕ ਜਿਹੜੀ ਉਹਨਾਂ ਨੂੰ ਕੋਈ ਰਾਹਤ ਮਿਲੇ ਜਾਂ ਉਹਨਾਂ ਦੇ ਡਾਲਰਾਂ ਦੇ ਨਾਲ ਆਪਣੇ ਮੁਲਕ ਨੂੰ ਜਿਹੜਾ ਉਹ ਵਿਕਸਿਤ ਕਰਨ। ਕਹਿੰਦੇ ਸਾਨੂੰ US ਦੇ ਅਜਿਹੇ ਡਾਲਰਾਂ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ, ਅਸੀਂ ਹੋਰ ਪਾਸਿਓਂ ਜਿਹੜੇ ਆ ਉਹ ਮਦਦ ਜਿਹੜੀ ਉਹ ਲੈ ਸਕਦੇ। ਸਭ ਨੂੰ ਪਤਾ ਵੀ ਚਾਈਨਾ ਅਤੇ ਜਿਹੜਾ ਰਸ਼ੀਆ ਆ ਉਹਨਾਂ ਦੇ ਕਰੀਬੀ ਜਿਹੜੇ 2 ਮੁਲਕ ਨੇ, ਤੀਜਾ ਜਿਹੜਾ ਈਰਾਨ ਉਹਨਾਂ ਦਾ ਕਾਫੀ ਕਰੀਬੀ ਮੁਲਕ ਹੈਗੇ ਆ, ਉਹਨਾਂ ਦੇ ਨਾਲ ਚੰਗੇ ਜਿਹੜੇ ਸੰਬੰਧ ਹੈਗੇ ਨੇ। ਸੋ ਇਹ ਵੀ ਚੀਜ਼ ਉਹਨਾਂ ਨੇ ਕਿਤੇ ਨਾ ਕਿਤੇ ਕਹਿ ਲਓ ਵੀ ਦਰਕਨਾਰ ਉਹਨਾਂ ਦੀ ਕਰ ਦਿੱਤੀ ਆ, ਕਿਨਾਰੇ ਕਰ ਦਿੱਤੀ ਆ ਵੀ ਅਸੀਂ ਤੁਹਾਡੇ ਡਾਲਰਾਂ ਕਰਕੇ ਸਾਰਾ ਕੁਛ ਨਹੀਂ ਕਰ ਰਹੇ, ਇਹ ਪਿੱਛੇ ਕੁਛ ਨਾ ਕੁਛ ਹੋਰ ਜਿਹੜੀ ਆ ਕਹਿ ਸਕਦੇ ਹਾਂ ਵੀ ਖੇਡ ਆ, ਕੋਈ ਹੋਰ ਗੇਮ ਜਿਹੜੀ ਨਾਲ ਦੇ ਨਾਲ ਜਿਹੜੀ ਚੱਲ ਰਹੀ ਆ। ਪਰ ਉਸ ਦੇ ਉੱਤੇ ਓਵਰਆਲ ਜੇ ਆਪਾਂ ਵੇਖਿਆ ਜਾਵੇ ਵਾਈਟ ਹਾਊਸ ਨੇ ਇਹਨਾਂ ਦੀ ਇਸ ਪੂਰੀ ਜਿਹੜੀ ਗੱਲ ਨੂੰ ਇੱਕ ਹਿਸਾਬ ਦੇ ਨਾਲ ਕਿਨਾਰੇ ਕੀਤਾ ਆ, ਬਹੁਤੀ ਉਸ ਨੂੰ ਤੂਲ ਜਿਹੜੀ ਉਹਨਾਂ ਨੇ ਨਹੀਂ ਦਿੱਤੀ। ਕਹਿੰਦੇ ਕੋਈ ਥ੍ਰੈਟ ਨਹੀਂ ਹੈਗਾ, ਸਮਿਟ ਜਿਹੜੀ ਆ ਉਹ 12 ਜੂਨ ਨੂੰ ਜਿਹੜੀ ਉਸੇ ਤਰੀਕੇ ਦੇ ਨਾਲ ਜਿਹੜੀ ਆ ਉਹ ਹੁਣ ਜਾ ਰਹੀ ਆ। ਸੋ ਬਹੁਤੀ ਇਸ ਗੱਲ ਦੇ ਉੱਤੇ ਉਹ ਗੌਰ ਨਹੀਂ ਕਰ ਰਹੇ। ਸੋ ਹੋ ਸਕਦਾ ਵੀ ਬੈਕ ਚੈਨਲਿੰਗ ਦੇ ਰਾਹੀਂ ਜਿਹੜੀ ਗੱਲਬਾਤ ਉਹਨਾਂ ਦੀ ਹੋ ਰਹੀ ਹੋਵੇ। ਥੋੜ੍ਹੇ ਦਿਨ ਪਹਿਲਾਂ ਹੀ ਆਪਾਂ ਜਾਣਦੇ ਹਾਂ ਵੀ ਮਾਈਕ ਪੋਂਪੀਓ ਜੋ ਸੈਕਟਰੀ ਆਫ ਸਟੇਟ ਨਵੇਂ ਬਣੇ ਨੇ, ਉਹ ਨਾਰਥ ਕੋਰੀਆ ਦੇ ਵਿੱਚ ਗਏ ਸੀ ਅਤੇ 3 ਅਮਰੀਕੀ ਮੂਲ ਦੇ 3 ਅਮਰੀਕੀ ਨਾਗਰਿਕ ਜੋ ਉੱਥੇ ਬੰਦੀ ਬਣਾ ਕੇ ਰੱਖੇ ਸੀ ਉਹਨਾਂ ਨੂੰ ਰਿਹਾ ਕਰਵਾ ਕੇ ਜਿਹੜੇ ਉਹ ਲੈ ਕੇ ਆਏ ਸੀਗੇ। ਸੋ ਅਚਾਨਕ ਕੀ ਜਿਹੜਾ ਤਬਦੀਲ ਹੋ ਗਿਆ ਜਾਂ ਆਪਣਾ ਜਿੱਦਾਂ ਆਪਾਂ ਕਹਿ ਸਕਦੇ ਵੀ ਆਪਣੀ ਲੱਤ ਉੱਤੇ ਰੱਖਣ ਦੀ ਜਿਹੜੀ ਨਾਰਥ ਕੋਰੀਆ ਕੋਸ਼ਿਸ਼ ਸ਼ਾਇਦ ਇਹਨਾਂ ਗੱਲਾਂ ਦੇ ਜ਼ਰੀਏ ਕਰ ਰਿਹਾ। ਬਿਲਕੁਲ, ਇਹਦੇ ਸੰਬੰਧ ਵਿੱਚ ਇਹ ਦੇਖਿਆ ਜਾਵੇ ਪਿਛਲੇ ਦਿਨਾਂ ਦੇ ਵਿੱਚ ਕੁਝ ਕੁ ਜਿਹੜੀਆਂ ਮਿਸਟੇਕਸ ਹੋਈਆਂ ਹੈਗੀਆਂ ਵਾਈਟ ਹਾਊਸ ਵੱਲੋਂ। ਇੱਕ ਤਾਂ ਜਿਹੜਾ ਫੋਰਨ ਪਾਲਿਸੀ ਦੇ ਨਾਲ ਜੇ ਦੇਖਿਆ ਜਾਵੇ ਸਭ ਤੋਂ ਵੱਡਾ ਜਿਹੜਾ ਇਸ਼ੂ ਬਣਿਆ ਉਹ ਈਰਾਨ ਦਾ। ਈਰਾਨ ਡੀਲ ਤੋਂ US ਜਿਹੜਾ ਬਾਹਰ ਹੋਇਆ ਹੈਗਾ। ਸੋ ਮੇ ਬੀ ਗੁੱਡ ਹੋਇਆ, ਮੇ ਬੀ ਬੈਡ ਹੋਇਆ, ਪਰ ਇਹਦੇ ਨਾਲ ਓਵਰਆਲ ਜਿਹੜੀਆਂ ਆ ਯੂਰਪੀਅਨ ਕੰਟਰੀਆਂ ਜਿਹੜੇ ਦੋਸਤ ਮੁਲਕ ਹੈਗੇ ਅਮਰੀਕਾ ਦੇ, ਜਰਮਨ, ਫਰਾਂਸ, UK, ਅਤੇ ਉਹ ਕਾਫੀ ਅਪਸੈਟ ਹੋਏ ਹੈਗੇ ਆ। ਸੋ ਇੱਕ ਤਾਂ ਇਹ ਰੀਜ਼ਨ ਹੈਗਾ, ਅਤੇ ਦੂਸਰਾ ਰੀਜ਼ਨ ਜਿਹੜਾ ਆ US ਨੇ ਜਿਹੜੀ ਅੰਬੈਸੀ ਜੈਰੂਸਲਮ 'ਚ ਖੋਲ੍ਹੀ ਹੈਗੀ ਆ। ਸੋ ਅੰਬੈਸੀ ਤਾਂ ਉੱਥੇ ਬਹੁਤ ਚਿਰਾਂ ਦੀ ਬਣੀ ਹੋਈ ਸੀ, ਪਰ ਓਪਨ ਬਿਲਡਿੰਗ ਜਿਹੜੀ ਸੀ ਉਹ ਹੁਣ ਓਪਨ ਕੀਤੀ ਹੈਗੀ। ਉਹਦੇ ਨਾਲ 60 ਤੋਂ ਵੱਧ ਜਿਹੜੇ ਪਾਲਸਤੀਨੀਅਨ ਲੋਕ ਮਾਰੇ ਗਏ ਹੈਗੇ ਆ। ਇਜ਼ਰਾਈਲ ਵੱਲੋਂ ਉਹਨਾਂ ਦਾ ਕਤਲੇਆਮ ਕੀਤਾ ਗਿਆ ਅਤੇ 2500-2600 ਦੇ ਕਰੀਬ ਫੱਟੜ ਹੋਏ ਹੈਗੇ ਆ। ਸੋ ਉਹ ਵੀ ਇੱਕ ਤਰ੍ਹਾਂ ਨਾਲ ਜਿਹੜਾ ਬੈਡ ਮੈਸੇਜ ਗਿਆ ਪੂਰੇ ਦੁਨੀਆ ਦੇ ਵਿੱਚ। ਅਤੇ ਤੀਸਰਾ ਜਿਹੜਾ ਆ ZTE ਜਿਹੜੀ ਕੰਪਨੀ ਹੈਗੀ ਚਾਈਨਾ ਦੀ, ਪਹਿਲਾਂ ਤਾਂ ਟੈਰਿਫਸ ਲਾ ਦਿੱਤੇ ਗਏ ਸੀ ਚਾਈਨਾ ਦੀਆਂ ਬਹੁਤ ਸਾਰੀਆਂ ਕੰਪਨੀਆਂ ਦੇ ਉੱਤੇ, ਅਤੇ ਹੁਣ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਨੂੰ ਕੰਸੈਸ਼ਨ ਦੇ ਦਿੱਤਾ ਹੈਗਾ ਆ। ਅਤੇ ਉਹਦੇ ਕਰਕੇ ਜਿਸ ਤਰ੍ਹਾਂ ਆਪਾਂ ਕੱਲ੍ਹ ਦੱਸਿਆ ਵੀ ਸੀ ਵੀ ਜਿਹੜੇ ਇੱਕ ਸਿਕਿਉਰਿਟੀ ਐਡਵਾਈਜ਼ਰ ਉਹ ਕਹਿੰਦੇ ਵੀ ਜਿਹੜਾ ZTE ਆ ਇਹ ਤਾਂ ਬਹੁਤ ਖਤਰਨਾਕ ਕੰਪਨੀ ਆ, ਵੀ ਜਿਹੜੇ ZTE ਦੇ ਫੋਨ ਹੈਗੇ ਆ ਉਹ ਤਾਂ ਸਾਰੇ ਚਾਈਨਾ ਵਾਲੇ ਤੁਹਾਡੀ ਪ੍ਰਾਈਵੇਸੀ ਨੂੰ ਰਿਕਾਰਡ ਕਰਨਗੇ, ਸਾਰਾ ਡਾਟਾ ਉਹ ਇਕੱਠਾ ਕਰ ਸਕਦੇ ਹੈਗੇ ਆ। ਅਤੇ ਇਹਦੇ ਸੰਬੰਧ ਦੇ ਵਿੱਚ ਮਾਰਕੋ ਰੂਬੀਓ ਜਿਹੜੇ ਹੈਗੇ ਸੈਨੇਟਰ ਅਤੇ ਪਲੱਸ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਰਹੇ ਆ, ਉਹ ਤਾਂ ਕਹਿੰਦੇ ਵੀ ਮੈਂ ਆਪਣੀ ਲਾਈਫ 'ਚ ZTE ਦਾ ਫੋਨ ਕਦੇ ਬਾਈ ਨਹੀਂ ਕਰੂੰਗਾ ਕਿਉਂਕਿ ਇਹ ਤਾਂ ਬਹੁਤ ਖਤਰਨਾਕ ਆ। ਸੋ ਇਹ 3 ਜਿਹੜੇ ਮੇਨ ਰੀਜ਼ਨ ਹੈਗੇ, ਇਹਨਾਂ ਕਰਕੇ ਸਾਰੇ ਜਿਹੜੇ ਕਹਿੰਦੇ ਇੱਕ ਤਰ੍ਹਾਂ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਪਣੇ ਜਿਹੜੇ ਐਗਜ਼ ਜਿੱਦਾਂ ਇੰਗਲਿਸ਼ ਕਹਿੰਦੇ ਨੇ ਨਾ, ਆਪਣੇ ਆਂਡੇ ਇੱਕੋ ਬਾਸਕਟ 'ਚ ਨਾਰਥ ਕੋਰੀਆ ਵਾਲੀ ਬਾਸਕਟ 'ਚ ਰੱਖੇ ਹੋਏ ਆ। ਸੋ ਜੇ ਨਾਰਥ ਕੋਰੀਆ ਦੀ ਡੀਲ ਵਧੀਆ ਬਣ ਜਾਂਦੀ ਆ ਤਾਂ ਇਹ ਸਾਰੇ ਦੇ ਉੱਤੇ ਇੱਕ ਤਰ੍ਹਾਂ ਨਾਲ ਪਾਣੀ ਪੈ ਜਾਣਾ ਆ, ਅਤੇ ਜੇ ਉਹ ਡੀਲ ਨਹੀਂ ਸਿਰੇ ਚੜ੍ਹਦੀ ਤਾਂ ਫਿਰ ਉਹ ਕਾਫੀ ਜਿਹੜਾ ਬੈਡ ਜਾਊਗਾ ਆਲ ਓਵਰ ਦਾ ਵਰਲਡ, ਉਹਦਾ ਜਿਹੜਾ ਉਹਦਾ ਬੈਕਲੈਸ਼ ਹੋਊਗਾ, ਉਹਦਾ ਕਾਫੀ ਜਿਹੜਾ ਨੁਕਸਾਨ ਓਵਰਆਲ ਫੋਰਨ ਪਾਲਿਸੀ ਨੂੰ ਲੈ ਕੇ ਕਈ ਵੱਡੇ ਜਿਹੜੇ ਸਵਾਲ ਆ ਉਹ ਇਸ ਪ੍ਰਸ਼ਾਸਨ ਤੋਂ ਜਿਹੜੇ ਆ ਉਹ ਲੋਕ ਪੁੱਛਣਗੇ ਵੀ ਚੱਲ ਕੀ ਰਿਹਾ, ਤੁਸੀਂ ਤਾਂ ਟਰਾਈ ਕੁਛ ਹੋਰ ਕਰ ਰਹੇ ਸੀ। ਚਲੋ ਹੁੰਦਾ ਤਾਂ ਇੱਦਾਂ ਹੀ ਆ ਜਦੋਂ ਵੀ ਕਿਸੇ ਦੇ ਨਾਲ ਨੈਗੋਸੀਏਸ਼ਨਾਂ ਜਿਹੜੀਆਂ ਕੀਤੀਆਂ ਜਾਂਦੀਆਂ ਆ ਵੀ ਕਦੀ ਜਿੱਤ ਹੁੰਦੀ ਹੈ, ਕਿਤੇ ਹਾਰ ਹੁੰਦੀ ਹੈ, ਕਿਤੇ ਉਹਨਾਂ ਦੀ ਸੁਣਨੀ ਪੈਂਦੀ, ਕਿਤੇ ਆਪਣੀ ਜਿਹੜੀ ਉਹ ਮੰਨੀ ਜਾਣੀ ਪੈਂਦੀ ਆ। ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਵਾਈਟ ਹਾਊਸ ਵੱਲੋਂ ਪੇਸ਼ ਕੀਤਾ ਗਿਆ ਨਾਰਥ ਕੋਰੀਆ ਦੇ ਨਾਲ ਜਿਹੜੀ ਡੀਲ ਹੈਗੀ ਆ, ਇੱਕ ਤਰ੍ਹਾਂ ਨਾਲ ਜਦੋਂ 3 ਜਿਹੜੇ ਬੰਦੀ ਛਡਾਏ ਗਏ ਹੈਗੇ ਆ ਉਹਨਾਂ ਨੂੰ ਤੜਕੇ 3 ਵਜੇ ਜਿਹੜਾ ਵਾਈਟ ਹਾਊਸ ਦੇ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਹੋਰ ਸਟਾਫ, ਸੈਕਟਰੀ ਆਫ ਸਟੇਟ ਵੀ ਗਏ ਆ, ਨੈਸ਼ਨਲ TV ਦੇ ਉੱਤੇ ਸ਼ੋਅ ਕੀਤਾ ਗਿਆ।
ਤੇ ਉਹ ਤੋਂ ਬਾਅਦ ਇਹ ਕਿਹਾ ਗਿਆ ਵੀ ਨਾਰਥ ਕੋਰੀਆ ਰੈਡੀ ਹੈਗਾ ਡੀਨਿਊਕਲੀਅਰਾਈਜੇਸ਼ਨ ਦੇ ਲਈ। ਤੇ ਇੱਕ ਤਰ੍ਹਾਂ ਨਾਲ ਇਹ ਲੱਗਿਆ ਵੀ ਸ਼ਾਇਦ ਨਾਰਥ ਕੋਰੀਆ ਇੱਕਦਮ ਹੀ ਜਿੱਦਾਂ ਮੰਨ ਗਿਆ ਸਾਰੀਆਂ ਗੱਲਾਂ ਨੂੰ, ਹਨਾ। ਤੇ ਉਧਰੋਂ ਸਾਊਥ ਕੋਰੀਆ ਦੇ ਲੀਡਰ ਨੇ ਇਹ ਵੀ ਕਹਿ ਦਿੱਤਾ ਵੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੂੰ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ। ਸੋ ਹੋ ਸਕਦਾ ਫਿਰ ਉਹ ਕਿਮ ਜੋਂਗ ਉਨ ਕਹਿੰਦਾ ਹੋਊਗਾ ਵੀ ਯਾਰ ਮੈਨੂੰ ਤਾਂ ਕੋਈ ਪੁੱਛਿਆ ਨਹੀਂ, ਉੱਦਾਂ ਹੀ ਬਸ ਇਹ ਤਾਂ ਬਸ ਉਹ ਲੰਬੜ ਵਾਲਾ ਹੀ ਕੰਮ ਹੋਇਆ ਵੀ ਉੱਪਰ ਹੀ ਆ ਕੇ ਹਾਂਜੀ ਅਸੀਂ ਲੰਬੜਦਾਰ ਹਾਂ, ਹਨਾ, ਵੀ ਸਾਡਾ ਦੂਜਿਆਂ ਨੂੰ ਤਾਂ ਕਿਸੇ ਨੇ ਪੁੱਛਣਾ ਹੀ ਨਹੀਂ। ਸੋ ਲੱਗਦਾ ਵੀ ਉਹਨੂੰ ਵੀ ਹੁਣ ਕਿਸੇ ਨੇ ਪੰਪ ਦੇ ਦਿੱਤਾ ਵੀ ਨਹੀਂ ਭਾਈ ਤੂੰ ਵੀ ਖੜ ਤੁਰ ਜਾ ਜੀ, ਚਾਈਨਾ ਵਾਲਿਆਂ ਨੇ ਖਾਸ ਕਰਕੇ। ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਇਹ ਇੱਕ ਸਟ੍ਰੈਟਜੀ ਵੀ ਹੋ ਸਕਦੀ ਆ ਪਹਿਲਾਂ ਤੋਂ ਹੀ, ਜਿਹੜੀ ਉਹ ਸੋਚੀ ਹੋਊਗੀ ਵੀ ਪਹਿਲਾਂ ਮੰਨੀ ਜਾਓ ਇਹਨਾਂ ਨੂੰ ਟੇਬਲ ਤੇ ਇੱਕ ਵਾਰੀ ਲੈ ਆਓ, ਦੁਨੀਆ ਦੇ ਸਾਹਮਣੇ ਇੱਕ ਵਾਰੀ ਹੋ ਜਾਵੇ ਵੀ ਹਾਂ ਗੱਲਬਾਤ ਕਰਨੀ ਆ, ਤੇ ਫਿਰ ਉਹਨਾਂ ਦੇ ਉੱਤੇ ਪ੍ਰੈਸ਼ਰ ਜਿਹੜਾ ਉਹ ਪਾਇਆ ਜਾਵੇ ਹੋਰ ਤਰੀਕੇ ਦੇ ਨਾਲ ਵੀ ਜੇ ਤੁਸੀਂ ਆਹ ਨਹੀਂ ਕਰਦੇ ਤਾਂ ਅਸੀਂ ਪੁੱਲ ਆਊਟ ਕਰਨ ਲੱਗੇ ਹਾਂ, ਅਸੀਂ ਜੇ ਨਾ ਕਿਤੇ ਤੇ ਅਸੀਂ ਗੱਲਬਾਤ ਜਿਹੜੀ ਉਹ ਨਹੀਂ ਕਰਾਂਗੇ। ਸੋ ਮੈਨੂੰ ਤਾਂ ਅਜੇ ਵੀ ਕਿਤੇ ਨਾ ਕਿਤੇ ਇਹੀ ਲੱਗਦਾ ਵੀ ਚਾਈਨਾ ਦੇ ਇਸ਼ਾਰਿਆਂ ਦੇ ਉੱਤੇ ਜਿਹੜਾ ਨਾਰਥ ਕੋਰੀਆ ਆ ਉਹ ਇਹ ਸਾਰੀਆਂ ਖੇਡਾਂ ਜਿਹੜਾ ਉਹ ਖੇਡ ਰਿਹਾ ਆ, ਪਰ ਇਹ ਆਉਣ ਵਾਲਾ ਸਮਾਂ ਹੀ ਜਿਹੜਾ ਉਹ ਦੱਸੂਗਾ। ਪਰ ਚਾਈਨਾ ਦੀ ਤਾਂ ਖਾਸੀ ਮਦਦ ਜਿਹੜੀ ਹੁਣ ਰਾਸ਼ਟਰਪਤੀ ਟਰੰਪ ਕਰ ਚੁੱਕੇ ਆ। ZTE ਜਿਹੜੀ ਆ ਉਹਨਾਂ ਦੇ ਸੈੱਲ ਫੋਨ ਮੈਨੂਫੈਕਚਰਿੰਗ ਦੀ ਜਿਹੜੀ ਕੰਪਨੀ ਆ ਉਸ ਨੂੰ ਲੈ ਕੇ ਪਹਿਲਾਂ ਅਚਾਨਕ ਨੈਸ਼ਨਲ ਸਿਕਿਉਰਿਟੀ ਯਾਦ ਆ ਗਈ, ਫਿਰ ਕਹਿੰਦੇ ਵੀ ਨਹੀਂ ਯਾਰ ਇਹ ਮਿੱਤਰ ਹੀ ਮੇਰਾ ਬੜਾ ਚੰਗਾ ਆ ਤੇ ਉੱਥੇ ਨੌਕਰੀਆਂ ਚੱਲ ਜਾਣੀਆਂ, ਨਾ ਇੱਦਾਂ ਨਹੀਂ ਆਪਾਂ ਕਰਨਾ। ਸੋ ਇਹ ਜਿਹੜੀ ਦੇਖਣ ਵਾਲੀ ਗੱਲ ਆ। ਤੇ ਹਰਜੋਤ ਸਿੰਘ ਜੀ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਜਾਰੀ ਰਹੇਗਾ। ਬ੍ਰੇਕ ਤੋਂ ਪਹਿਲਾਂ ਇੱਕ ਫੇਰ ਜ਼ਰੂਰ ਆਪਾਂ ਇਹਦੇ ਸੰਬੰਧ ਦੇ ਵਿੱਚ ਜਿਹੜੀ ਬਰੁਕਿੰਗ ਇੰਸਟੀਚਿਊਟ ਆ ਉਹਨਾਂ ਦੇ ਮਾਈਕਲ ਹੈਨਲਨ ਜਿਹੜੇ ਹੈਗੇ ਆ ਆਬਜ਼ਰਵਰ, ਉਹਨਾਂ ਨੇ ਕਿਹਾ ਵੀ ਕਹਿੰਦੇ ਇਹ ਤੋਂ ਦੋ ਚੀਜ਼ਾਂ ਦਾ ਪਤਾ ਲੱਗਦਾ ਹੈਗਾ ਵੀ ਜਾਂ ਤਾਂ ਜਿਹੜਾ ਕਿਮ ਜੋਂਗ ਉਨ ਆ ਉਹ ਨਰਵਸ ਹੈਗਾ ਆ ਸਾਰੀ ਇਸ ਪ੍ਰੋਸੈਸ ਦੇ ਵਿੱਚ, ਤੇ ਜਾਂ ਫਿਰ ਉਹ ਕਹਿੰਦੇ ਵੀ ਉਹ ਲੱਗਦਾ ਆ ਵੀ ਸਾਨੂੰ ਜਿਹੜੀ ਆ ਬਾਰਗੇਨ ਦੀ ਜਿਹੜੀ ਪ੍ਰੋਸੈਸ ਆ ਉਹ ਇੱਦਾਂ ਹੀ ਹੋਊਗੀ ਵੀ ਜੇ ਆਪਾਂ ਥੋੜ੍ਹਾ ਜਿਹਾ ਸਖਤ ਸਟੈਂਡ ਲਵਾਂਗੇ। ਸੋ ਲੈਂਦੇ ਹਾਂ ਆਪਾਂ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫੇਰ ਆ ਕੇ ਤੁਹਾਡੇ ਨਾਲ ਹੋਰ ਜੋ ਕੁਝ ਵਾਪਰਿਆ USA ਦੇ ਵਿੱਚ ਫੇਸਬੁੱਕ ਦੇ ਬਾਰੇ ਜਿਹੜੀ ਵਿਸ਼ੇਸ਼ ਜਿਹੜੀ ਉਹ ਗੱਲਬਾਤ ਕਰਾਂਗੇ, ਕੀ ਕਰ ਰਿਹਾ ਫੇਸਬੁੱਕ ਇਸ ਟਾਈਮ ਜਿਹੜਾ ਆ, ਕਿਉਂਕਿ ਥੋੜੇ ਚਿਰ ਪਹਿਲਾਂ ਉਹਨਾਂ ਦੀ ਵੀ ਕਾਂਗਰੈਸ਼ਨਲ ਹੀਅਰਿੰਗ ਹੋਈ ਸੀ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ ਜੀ। हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 5307701192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ, ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916 372 2893 916 372 2893। ਕਿਸੇ ਵੀ ਤਰ੍ਹਾਂ ਦਾ
ਘਰ ਖਰੀਦਣਾ ਹੋਵੇ ਜਾਂ ਫਿਰ ਵੇਚਣਾ ਹੋਵੇ ਤੇ ਜਾਂ ਲੈਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ, ਭਰੋਸਾ ਕਰ ਸਕਦੇ ਹੋ ਜੌਨ ਸਿੰਘ ਬੰਗਾ ਜੀ ਤੇ। ਬਰਕਸ਼ਾਇਰ ਹੈਥਵੇ ਹੋਮ ਸਰਵਿਸਿਜ਼ ਐਲੀਟ ਰੀਅਲ एस्टेट 7412 LC ਐਵੇਨਿਊ ਸੈਕਰਾਮੈਂਟੋ। ਕਿਸੇ ਵੀ ਤਰ੍ਹਾਂ ਦੀ ਰੈਂਟਲ ਪ੍ਰਾਪਰਟੀ ਜਾਂ ਫਿਰ ਇਨਵੈਸਟਮੈਂਟ ਪ੍ਰਾਪਰਟੀ ਖਰੀਦਣ ਦੇ ਲਈ ਸਲਾਹ ਕਰ ਸਕਦੇ ਹੋ ਜੌਨ ਸਿੰਘ ਬੰਗਾ ਜੀ ਨਾਲ। 9162715404 916 271 5404 ਜਾਂ ਫਿਰ ਵੈਬਸਾਈਟ ਨੋਟ ਕਰ ਸਕਦੇ ਹੋ www.banga.bhhser.com। BRE ਨੰਬਰ 01397975। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1470 AM ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 4082725200। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559 905 2166। ਤੇਰਾ ਤੁਹਾਡਾ ਸਾਰਿਆਂ ਦਾ ਸਾਂਝਾ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੇ ਕਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜਿੱਥੇ ਵੀ ਜਿਹੜੀ ਸਟੇਟ 'ਚ ਜਿਹੜੇ ਮੁਲਕ 'ਚ ਰਹਿੰਦੇ ਹੈਗੇ, ਜ਼ਰੂਰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸਿਆ ਕਰੋ ਇਸ ਪ੍ਰੋਗਰਾਮ ਬਾਰੇ, ਕਿਉਂਕਿ ਇਹਦੇ ਵਿੱਚ ਜੋ ਕੁਝ USA, ਨਾਰਥ ਅਮਰੀਕਾ ਦੇ ਵਿੱਚ, ਕੈਨੇਡਾ 'ਚ ਵਾਪਰ ਰਿਹਾ ਉਹ ਆਪਾਂ ਸਾਂਝੇ ਕਰਦੇ ਅਤੇ ਨਾਲ ਦੇ ਨਾਲ ਇਮੀਗ੍ਰੇਸ਼ਨ ਜਾਂ ਕਈ ਸੋਸ਼ਲ ਇਸ਼ੂਜ਼ ਜਿਹੜੇ ਹੁੰਦੇ ਹੈਗੇ, ਜੋ ਕੁਝ ਵਾਪਰਿਆ, ਜੋ ਕੁਝ ਤੁਹਾਨੂੰ ਅਫੈਕਟ ਕਰੇਗਾ, ਉਹਨਾਂ ਇਸ਼ੂਜ਼ ਦੇ ਉੱਤੇ ਅਸੀਂ ਹਮੇਸ਼ਾ ਗੱਲਬਾਤ ਕਰਦੇ ਹੁੰਦੇ ਹਾਂ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਮਿਲ ਸਕੇ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਨਾਲ ਹੀ ਦੱਸੇ ਜਾਈਏ ਵੀ ਜਿਹੜਾ ਕੈਲੀਫੋਰਨੀਆ ਦਾ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਆ, ਆਪਾਂ ਸਾਰੇ ਜਾਣੇ ਜਾਣਦੇ ਆ ਵੀ ਕਿੱਦਾਂ ਪਿਛਲੇ ਕੁਝ ਸਾਲ ਪਹਿਲਾਂ ਜਦੋਂ ਓਰੋਵਿਲ ਡੈਮ ਦੇ ਜਿਹੜਾ ਬੰਨ੍ਹ ਜਿਹੜਾ ਉਹਦਾ ਟੁੱਟਣ ਦਾ ਖਤਰਾ ਬਣਿਆ ਸੀ, ਲਗਾਤਾਰ ਪਾਣੀ ਜਿਹੜਾ ਵੱਧਦਾ ਆ ਰਿਹਾ ਸੀ, ਉਸ ਤੋਂ ਬਾਅਦ ਦੇ ਵਿੱਚ ਜਿਹੜੀ ਉੱਥੇ ਕੰਸਟਰਕਸ਼ਨ ਚੱਲ ਰਹੀ ਸੀ ਅਤੇ ਨਾਲ ਹੀ ਜਿਹੜਾ ਲੇਕ ਓਰੋਵਿਲ ਹੈਗੀ ਆ ਉੱਥੇ, ਜਿਹੜੀ ਉੱਥੇ ਦਾ ਸਟੇਟ ਰੀਕ੍ਰੀਏਸ਼ਨ ਏਰੀਆ ਉਹ ਬੰਦ ਰਿਹਾ ਕੁਝ ਸਮੇਂ ਦੇ ਲਈ। ਅਤੇ ਹੁਣ ਜਿਹੜੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਆ, ਉਹਨਾਂ ਨੇ ਜਿਹੜੀ ਇਸ ਦੇ ਵਿੱਚ ਪਹਿਲ ਕਦਮੀ ਕੀਤੀ ਆ ਵੀ ਲੋਕ ਜਿਹੜੇ ਮੁੜ ਕੇ ਦੁਬਾਰਾ ਉੱਥੇ ਆਉਣਾ ਸ਼ੁਰੂ ਕਰਨ। ਇਸ ਲਈ ਉਹਨਾਂ ਨੇ ਕੁਛ ਫ੍ਰੀ ਦਿਨ ਰੱਖੇ
ਰੱਖੇ ਨੇ ਜਿਹੜੇ ਪਰਿਵਾਰਾਂ ਸਮੇਤ ਉੱਥੇ ਜਿਹੜਾ ਫਨ ਕਰਨ ਦੇ ਲਈ ਆਉਣਾ ਚਾਹੁੰਦੇ ਨੇ, ਪਿਕਨਿਕ ਜਿਹੜਾ ਇੰਜੋਏ ਕਰਨਾ ਚਾਹੁੰਦੇ ਆ, ਨੇਚਰ ਦੇ ਕਰੀਬ ਹੋਣਾ ਚਾਹੁੰਦੇ ਆ, ਉਹਨਾਂ ਨੇ ਹਰ ਮਹੀਨੇ ਜਿਹੜੇ 2-2 ਦਿਨ ਜਿਹੜੇ ਆ ਫ੍ਰੀ ਐਂਟਰੀ ਜਿਹੜੀ ਆ ਉੱਥੇ ਰੱਖੀ ਆ। ਜਿਹੜੇ ਵੀ ਵਿਜ਼ਟਰ ਉੱਥੇ ਆਉਣਗੇ ਕਿਸੇ ਵੀ ਤਰੀਕੇ ਦੀ ਜਿਹੜੀ ਫੀਸ ਆ ਉਹਨਾਂ ਨੂੰ ਨਹੀਂ ਹੋਊਗੀ। ਜਿੱਦਾਂ ਕੱਲ੍ਹ ਪਰਸੋਂ ਦਾ ਦਿਨ ਆ 17-18 ਮਈ ਨੂੰ, 7-8 ਜੂਨ ਨੂੰ, 5-6 ਜੁਲਾਈ ਨੂੰ, 2-3 ਅਗਸਤ ਨੂੰ ਤੇ 6-7 ਸਤੰਬਰ ਨੂੰ। ਇਹ ਜਿਹੜੇ ਲਗਾਤਾਰ ਹਰ ਮਹੀਨੇ ਦੇ ਵਿੱਚ ਸਤੰਬਰ ਮਹੀਨੇ ਤੱਕ ਉਹਨਾਂ ਨੇ 2-2 ਦਿਨ ਫ੍ਰੀ ਰੱਖੇ ਨੇ ਤਾਂ ਜੋ ਵੱਧ ਤੋਂ ਵੱਧ ਜਿਹੜੇ ਆ ਉਹ ਆਉਣ। ਵੈਸੇ ਵੀ ਗਰਮੀਆਂ ਦੇ ਜਿਹੜੇ ਦਿਨ ਆ ਰਹੇ ਨੇ, ਛੁੱਟੀਆਂ ਹੁੰਦੀਆਂ ਨੇ, ਲੋਕ ਇੱਧਰ ਉੱਧਰ ਜਿਹੜਾ ਸਪੈਂਡ ਕਰਨਾ ਚਾਹੁੰਦੇ ਨੇ ਤੇ ਝੀਲ ਦੇ ਲਾਗੇ ਜਿਹੜਾ ਜ਼ਰੂਰ ਤੁਸੀਂ ਵੀ ਜਿਹੜਾ ਜਾ ਕੇ ਉਸ ਦਾ ਫਾਇਦਾ ਚੱਕੋ। 30,000 ਏਕੜ ਦਾ ਹਰਜੋਤ ਸਿੰਘ ਜੀ ਪੂਰਾ ਰੀਕ੍ਰੀਏਸ਼ਨ ਏਰੀਆ ਹੈਗਾ ਲੇਕ ਔਰੋਵਿਲ ਦਾ। ਉੱਥੇ ਕੈਂਪਿੰਗ ਕਰ ਸਕਦੇ ਹੋ, ਪਿਕਨਿਕ, ਹਾਰਸਬੈਕ ਰਾਈਡਿੰਗ, ਹਾਈਕਿੰਗ ਆ, ਸੇਲ ਬੋਟਿੰਗ, ਪਾਵਰ ਬੋਟਿੰਗ, ਵਾਟਰ ਸਕੀਇੰਗ, ਕੋਈ ਫਿਸ਼ਿੰਗ ਕਰਦਾ ਆ, ਸਵਿਮਿੰਗ, ਬੋਟ ਇਨ ਕੈਂਪਿੰਗ, ਫਲੋਟਿੰਗ ਕੈਂਪ ਸਾਈਟ, ਹਾਰਸ ਕੈਂਪਿੰਗ, ਬਹੁਤ ਕਾਫੀ ਕੁਛ ਜਿਹੜਾ ਉੱਥੇ ਜਿਹੜੀਆਂ ਸੁਵਿਧਾਵਾਂ ਜਿਹੜੀਆਂ ਉਹਨਾਂ ਨੇ ਦਿੱਤੀਆਂ ਹੋਈਆਂ ਆ। ਬਿਲਕੁਲ। ਸੋ ਸਾਡੇ ਸਰੋਤੇ ਜੁਬਾ ਸਿਟੀ ਸੈਕਰਾਮੈਂਟੋ ਏਰੀਆ ਦੇ ਜਿਹੜੇ ਸਰੋਤੇ ਆ ਤੁਹਾਡੇ ਤਾਂ ਬਹੁਤ ਲਾਗੇ ਆ, ਦੂਰੋਂ ਵੀ ਜ਼ਿਆਦਾ ਤੁਹਾਡੇ ਤਾਂ ਬਹੁਤ ਲਾਗੇ ਆ, ਉੱਥੇ ਜ਼ਰੂਰ ਪਹੁੰਚੋ। ਹਾਂ, ਜੇ ਕੋਈ ਸਾਨੂੰ ਵੀ ਇਨਵਾਈਟ ਕਰੂਗਾ ਵੀ ਉੱਧਰ ਜਾਂਦੇ ਹੋਏ ਲੰਗਰ ਪਾਣੀ ਛਕੋ ਤਾਂ ਆਪਾਂ ਵੀ ਜ਼ਰੂਰ ਜਾਵਾਂਗੇ। ਸਾਨੂੰ ਸਾਰਿਆਂ ਨੂੰ ਜਾਣਾ ਚਾਹੀਦਾ ਜੀ। ਬਿਲਕੁਲ। ਤੇ ਇੱਕ ਚੀਜ਼ ਜਿਹੜੀ ਜ਼ਰੂਰ ਆ ਵੀ ਜਦੋਂ ਤੁਸੀਂ ਜਾਣਾ ਵੈਦਰ ਜ਼ਰੂਰ ਚੈੱਕ ਕਰਕੇ ਜਾਓ, ਜੇ ਵੀ ਉਹ ਵੈਦਰ ਦੇ ਅਪਰੋਪਰੀਏਟ ਆਪਣੇ ਜਿਹੜੇ ਤੁਸੀਂ ਸੀਜ਼ਨ ਦੇ ਹਿਸਾਬ ਦੇ ਨਾਲ ਜਿਹੜੇ ਕੱਪੜੇ ਵਗੈਰਾ ਤੁਸੀਂ ਉੱਥੇ ਜ਼ਰੂਰ ਲੈ ਕੇ ਜਾਓ। ਵਾਈਲਡ ਲਾਈਫ ਜੇ ਹੋਵੇ ਤਾਂ ਉਹਨੂੰ ਦੂਰੋਂ ਜਿਹੜਾ ਉਹ ਦੇਖਣਾ ਆ, ਤੇ ਨਾ ਕਹਿੰਦੇ ਵੀ ਵਾਈਲਡ ਲਾਈਫ ਨੂੰ ਕੁਛ ਪਾਉਣਾ ਚਾਹੀਦਾ ਇੱਦਾਂ, ਤੇ ਨਾ ਉਹਨਾਂ ਨੂੰ ਉਹਨੂੰ ਟੱਚ ਕਰਨਾ ਚਾਹੀਦਾ ਆ। ਤੇ ਬੱਚਿਆਂ ਦੇ ਉੱਤੇ ਜ਼ਰੂਰੀ ਨਿਗਰਾਨੀ ਜਿਹੜੀ ਆ ਉਹ ਜ਼ਰੂਰ ਰੱਖਣੀ ਆ। ਤੇ ਫ੍ਰੀ ਜਿਹੜਾ ਹੁਣ ਮੌਕਾ ਮਿਲ ਰਿਹਾ ਤੁਹਾਨੂੰ ਹਰ ਮਹੀਨੇ 2-2 ਦਿਨ, ਸੋ ਵੱਧ ਤੋਂ ਵੱਧ ਲੋਕ ਜਿਹੜੇ ਆ ਘੁੰਮਣ ਫਿਰਨ ਜਾਓ। ਕੰਮਕਾਰ ਤਾਂ ਦੇਖੋ ਕਦੀ ਵੀ ਨਹੀਂ ਮੁੱਕਣੇ, ਪਰਿਵਾਰਾਂ ਦੇ ਨਾਲ ਜਿਹੜਾ ਵਧੀਆ ਟਾਈਮ ਸਪੈਂਡ ਕਰਨ ਦਾ ਇਹ ਮੌਕਾ ਜ਼ਰੂਰ ਹੈਗਾ। ਬਿਲਕੁਲ। ਹੁਣ ਸਕੂਲ 'ਚ ਬੱਚਿਆਂ ਨੂੰ ਛੁੱਟੀਆਂ ਹੋ ਜਾਣੀਆਂ ਇਸ ਮਹੀਨੇ ਦੇ ਐਂਡ ਤੱਕ, ਤੇ ਫਿਰ ਬੱਚਿਆਂ ਨੂੰ ਨਾਲ ਲੈ ਕੇ ਜਾਓ। ਸੋ ਅਗਲੀ ਖਬਰ ਵੱਲ ਚਲੀਏ। ਰਾਜਕਨਵੀਰ ਸਿੰਘ ਜੀ, ਜਿਹੜੇ ਟੀਚਰਸ ਹੈਗੇ ਆ ਉਹ ਵਿਚਾਰੇ ਲਗਭਗ ਹਰ ਸਟੇਟ 'ਚ ਹੀ ਰੋ ਰਹੇ ਆ। ਪਿਛਲੇ ਵਾਰੀ ਆਪਾਂ ਡਿਸਕਸ ਕੀਤਾ ਸੀ ਕਿਸ ਤਰ੍ਹਾਂ ਓਕਲਾਹੋਮਾ ਦੇ ਵਿੱਚ, ਐਰੀਜ਼ੋਨਾ ਦੇ ਵਿੱਚ, ਇਹਨਾਂ ਸਟੇਟਾਂ ਦੇ ਵਿੱਚ ਕਿੰਨਾ ਟੀਚਰਾਂ ਨੇ ਰੌਲਾ ਪਾਇਆ ਸੀ ਵੀ ਸਾਡੀਆਂ ਤਨਖਾਹਾਂ ਵਧਾਓ। ਤੇ ਹੁਣ ਅੱਜ ਜਿਹੜੇ ਆ ਨਾਰਥ ਕੈਰੋਲੀਨਾ ਦੇ ਵਿੱਚ 15,000 ਦੇ ਕਰੀਬ ਜਿਹੜੇ ਟੀਚਰ ਹੈਗੇ ਆ ਉਹ ਵਾਕਆਊਟ ਕਰ ਰਹੇ ਹੈਗੇ ਆ, ਉਹ ਪ੍ਰੋਟੈਸਟ ਕਰ ਰਹੇ ਹੈਗੇ ਆ। 10:30 ਵਜੇ ਉਹਨਾਂ ਨੇ ਸ਼ੁਰੂ ਕਰਨਾ ਸੀ ਪ੍ਰੋਟੈਸਟ ਅੱਜ ਉੱਥੇ ਜਿਹੜੀ ਅਸੈਂਬਲੀ ਹੈਗੀ ਆ ਸਟੇਟ ਦੇ ਸਾਹਮਣੇ। ਤੇ ਇਹ ਤੋਂ ਪਹਿਲਾਂ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ, ਮੈਂ ਵੈਸਟ ਵਰਜੀਨੀਆ, ਐਰੀਜ਼ੋਨਾ, ਕੰਟਕੀ, ਕੋਲੋਰਾਡੋ, ਓਕਲਾਹੋਮਾ ਦੇ ਵਿੱਚ ਜਿਹੜੇ ਟੀਚਰਸ ਆ ਉਹ ਪ੍ਰੋਟੈਸਟ ਕਰ ਚੁੱਕੇ ਹੈਗੇ ਆ। ਸੋ ਨਾਰਥ ਕੈਰੋਲੀਨਾ ਦੀ ਗੱਲ ਕਰਦੇ ਜਾਈਏ, ਕਹਿੰਦੇ ਨਾਰਥ ਕੈਰੋਲੀਨਾ ਦੀ ਜਿਹੜੀ ਆ ਰੈਂਕਿੰਗ 39ਵੀਂ ਆਉਂਦੀ ਹੈਗੀ USA ਦੇ ਵਿੱਚ, ਤੇ ਐਵਰੇਜ ਟੀਚਰ ਦੀ ਤਨਖਾਹ $50,000 ਹੈਗੀ ਆ ਉੱਥੇ। ਅਤੇ ਮੈਂ ਕੱਲ੍ਹ ਇੱਕ ਸਰਵੇ ਪੜ੍ਹ ਰਿਹਾ ਸੀ, ਕਹਿੰਦੇ ਵੀ ਜੋ ਕਿ ਬੜਾ ਵੈਸੇ ਮਾੜਾ ਆ ਵੀ USA ਦੇ ਵਿੱਚ ਕਹਿੰਦੇ ਵੀ ਜਿਹੜੇ ਟੀਚਰਸ ਹੈਗੇ ਆ, ਮੈਜੋਰਟੀ ਆਫ ਦਾ ਟੀਚਰ ਜੋ ਆਪਣੀ ਜੇਬ ਵਿੱਚੋਂ ਜਿਹੜੇ ਬੱਚਿਆਂ ਦੀ ਸਪਲਾਈ ਲਈ ਪੈਸੇ ਖਰਚਦੇ ਹੈਗੇ ਆ। ਸੋ ਆਪਾਂ ਜ਼ਰੂਰ ਮੈਂ ਦੇਖਿਆ ਵੀ ਬਹੁਤ ਰਿਵਾਜ਼ ਚੱਲਿਆ ਪੰਜਾਬੀਆਂ 'ਚ ਲੰਗਰ ਲਾਉਣ ਦਾ, ਖਾਸ ਕਰਕੇ ਹੋਮਲੈਸਾਂ ਨੂੰ ਲੈ ਕੇ ਜਾਂਦੇ ਆ। ਹੋਰ ਜੇ ਤੁਸੀਂ ਜਿੱਥੇ ਤੁਹਾਡੇ ਬੱਚੇ ਪੜ੍ਹਦੇ ਆ ਸਕੂਲ, ਜੇ ਨਹੀਂ ਵੀ ਪੜ੍ਹਦੇ ਤੁਹਾਡੀ ਨੇਬਰਹੁੱਡ 'ਚ ਸਕੂਲ ਆ, ਤੁਸੀਂ ਇਹ ਵੀ ਇੱਕ ਤਰ੍ਹਾਂ ਨਾਲ ਲੰਗਰ ਹੀ ਹੁੰਦਾ। ਜੇ ਸਕੂਲ 'ਚ ਜਾ ਕੇ ਤੁਸੀਂ ਪੁੱਛ ਸਕਦੇ ਵੀ ਭਾਈ ਤੁਹਾਡੇ ਪੈਨਸਿਲਾਂ ਦੀ ਘਾਟ ਆ, ਪੈਨਾਂ ਦੀ ਘਾਟ ਆ, ਜਾਂ ਵਾਈਟ ਪੇਪਰ ਦੀ ਆ, ਜਾਂ ਕੁਛ ਆ, ਸੋ ਇੱਦਾਂ ਦੀ ਡੋਨੇਸ਼ਨ ਵੀ ਦੇ ਸਕਦੇ ਆ। ਸੋ ਇਹਦੀ ਵੀ ਬਹੁਤ ਐਪਰੀਸ਼ੀਏਸ਼ਨ ਹੋਊਗੀ ਵੀ ਹਾਂ ਪੰਜਾਬੀ ਕਮਿਊਨਿਟੀ ਨੇ ਸਾਨੂੰ ਜਿਹੜੀ ਆ ਡੋਨੇਸ਼ਨ ਦਿੱਤੀ ਹੈਗੀ ਆ ਸਕੂਲ ਨੂੰ। ਇਹ ਜ਼ਰੂਰ ਸਪੋਰਟ ਕਰਿਆ ਕਰੋ। ਜੋ ਮੈਂ ਬਹੁਤ ਸਰਪ੍ਰਾਈਜ਼ ਹੋਇਆ ਵੀ ਦੇਖੋ ਵੀ ਕਹਿੰਦੇ ਵੀ ਮੈਜੋਰਟੀ ਆਫ ਦਾ ਟੀਚਰਸ ਆਪਣੀ ਤਨਖਾਹ 'ਚੋਂ ਸਪਲਾਈ ਬਾਈ ਕਰਦੇ ਹੈਗੇ ਬੱਚਿਆਂ ਦੇ ਲਈ। ਜੀ ਬਿਲਕੁਲ। ਇੰਨੀ ਜ਼ਿਆਦਾ ਜਿਹੜੀ ਫੰਡਿੰਗ ਆ ਆਪਾਂ ਦੇਖਿਆ ਆ ਵੀ ਸਕੂਲਾਂ ਦੀ ਜਿਹੜੀ ਇਸ ਹਿਸਾਬ ਦੇ ਨਾਲ ਕੱਟੀ ਗਈ ਹੁੰਦੀ ਆ, ਤੇ ਇਸੇ ਲਈ ਤਾਂ ਵਿਚਾਰੇ ਤਨਖਾਹ ਵਧਾਉਣ ਦੇ ਲਈ ਲਗਾਤਾਰ ਰੋਜ਼ ਹੀ ਨਿਤ ਆਏ ਦਿਨ ਵਿਚਾਰੇ ਉਹਨਾਂ ਨੂੰ ਸੜਕਾਂ 'ਤੇ ਆਉਣਾ ਪੈ ਰਿਹਾ ਹੈ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਖਬਰ ਦੇ ਉੱਤੇ ਨਜ਼ਰ ਮਾਰੀਏ, ਆਪਣੇ ਬੇਰੀਏ ਤੋਂ ਜਿਹੜੀ ਇਹ ਖਬਰ ਹੈ, ਇਸ ਟਾਈਮ ਜਿਹੜਾ I-280 ਤੇ 87 ਜਿਹੜਾ ਹੈਗਾ ਆ, ਜਿੱਥੇ ਉਹਦਾ ਜੰਕਸ਼ਨ ਆ, ਉੱਥੇ ਅਚਾਨਕ ਜਿਹੜੀ ਫਲੱਡਿੰਗ ਹੋ ਗਈ। ਇੱਧਰ ਕੋਈ ਵਾਟਰ ਲੀਕ ਦਾ ਲੱਗਦਾ ਕਾਰਨ ਲੱਗਦਾ ਆ ਵੀ ਉਹਦੇ ਕਰਕੇ ਉੱਥੇ ਪਾਣੀ ਹੋ ਗਿਆ, ਜਿਹਦੇ ਕਰਕੇ ਕਾਫੀ ਲੇਨਸ ਜਿਹੜੀਆਂ I-280 ਦੀਆਂ ਜਿਹੜੀਆਂ ਆ
ਉਹ ਬੰਦ ਕਰਨੀਆਂ ਪਈਆਂ ਆ ਤੇ ਜਾਮ ਲੱਗਾ ਪਿਆ ਬਹੁਤ ਹੀ ਜ਼ਿਆਦਾ ਲੰਬਾ। ਸੋ ਜਿਹੜੇ ਕੋਈ ਰਾਈਟ ਨਾਓ ਅਜੇ ਸੁਣ ਰਹੇ ਨੇ ਤੇ ਉਹਨਾਂ ਨੇ ਲੰਘਣਾ ਆ ਉਸ ਪਾਸੇ ਨੂੰ ਤਾਂ ਡੀਟੂਰ ਦੇਖੋ ਕੋਈ ਹੋਰ ਪਾਸਿਓਂ ਦੀ ਜਿਹੜਾ ਜਾਣ ਦੀ ਆ ਉਹ ਕੋਈ ਰਾਹ ਜਿਹੜਾ ਲੱਭਿਆ ਜਾਵੇ। ਬਿਲਕੁਲ, ਖਾਸ ਕਰਕੇ ਜਿਹੜੇ ਡਾਊਨਟਾਊਨ ਸੈਨੋਜ਼ੇ ਜਾ ਰਹੇ ਆ ਜਾਂ ਸੈਨੋਜ਼ੇ ਸਟੇਟ ਯੂਨੀਵਰਸਿਟੀ ਜਾ ਰਹੇ ਆ ਬਹੁਤ ਜ਼ਿਆਦਾ ਟ੍ਰੈਫਿਕ ਹੈਗਾ ਉਸ ਏਰੀਆ 'ਚ। ਸੋ ਤੁਸੀਂ ਆਲਟਰਨੇਟਿਵ ਰੂਟ ਜਿਹੜੇ ਆ ਫੜ ਸਕਦੇ ਆ। 87 ਕਿਉਂਕਿ ਉਹ ਅੱਗੇ ਜਾ ਕੇ ਏਅਰਪੋਰਟ ਨੂੰ ਵੀ ਜਾਂਦਾ ਤੇ 280 ਜਿਹੜੀ ਆ ਦੋਨਾਂ ਤੋਂ ਥੋੜ੍ਹਾ ਜਿਹਾ ਬਚਿਆ ਜਾਵੇ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕੱਲ੍ਹ ਆਪਾਂ ਦੱਸ ਰਹੇ ਸੀ ਹਰਜੋਤ ਸਿੰਘ ਜੀ ਵੀ ਈਸਟ ਕੋਸਟ ਵਾਲੇ ਪਾਸੇ ਕਾਫੀ ਤੇਜ਼ ਹਵਾਵਾਂ ਅਤੇ ਝੱਖੜ ਜਿਹੜੀ ਹਨੇਰੀ ਚੱਲ ਸਕਦੀ ਆ। 50 ਤੋਂ 60 ਮੀਲ ਫੀ ਘੰਟੇ ਦੇ ਹਿਸਾਬ ਦੇ ਨਾਲ ਜਿਹੜੀਆਂ ਕਾਫੀ ਵਿੰਡਸ ਜਿਹੜੀਆਂ ਆਉਣਗੀਆਂ, ਤੇਜ਼ ਹਵਾਵਾਂ ਚੱਲਣਗੀਆਂ। ਉਹਦੇ ਕਰਕੇ ਕਾਫੀ ਭਾਰੀ ਨੁਕਸਾਨ ਜਿਹੜਾ ਈਸਟ ਕੋਸਟ ਦੇ ਉੱਤੇ ਜਿਹੜਾ ਉਹ ਦੇਖਿਆ ਗਿਆ। ਨਿਊਯਾਰਕ ਸਿਟੀ ਦੇ ਵਿੱਚ ਉਸ ਪਾਸੇ ਉਸਦੇ ਇਰਦ ਗਿਰਦ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਦੇ ਘਰ ਜਿਹੜੇ ਆ ਤਬਾਹ ਹੋ ਗਏ। ਬਹੁਤ ਸਾਰੇ ਰੁੱਖ ਜਿਹੜੇ ਆ ਪੁਰਾਣੇ ਵੱਡੇ ਰੁੱਖ ਆ ਇੰਨੀਆਂ ਤੇਜ਼ ਹਵਾਵਾਂ ਦੇ ਚੱਲਦੇ ਉਹ ਜਿਹੜੇ ਲੋਕਾਂ ਦੇ ਘਰਾਂ ਉੱਤੇ ਡਿੱਗ ਪਏ ਤੇ ਬਿਜਲੀ ਵੀ ਜਿਹੜੀ ਆ ਕਈ ਲੋਕਾਂ ਦੀ ਉਹ ਚਲੇ ਗਈ। ਤਕਰੀਬਨ 4 ਲੱਖ ਜਿਹੜੇ ਕਸਟਮਰ ਨੇ ਮੈਰੀਲੈਂਡ ਤੋਂ ਲੈ ਕੇ ਮੇਨ ਤੱਕ ਉਹਨਾਂ ਦੀ ਜਿਹੜੀ ਬਿਜਲੀ ਆ ਉਹ ਗੁੱਲ ਰਹੀ। ਜੀ ਅਗਲੀ ਖਬਰ ਵੱਲ ਚਲੀਏ ਰਾਜਕਨਵੀਰ ਸਿੰਘ ਜੀ। ਜਿਹੜੀ ਜੀਨਾ ਹੈਸਪਲ ਹੈਗੇ ਆ ਉਹਨਾਂ ਦੀ ਜਿਹੜੀ ਹੀਅਰਿੰਗ ਚੱਲ ਰਹੀ ਸੀ ਇੰਟੈਲੀਜੈਂਸ ਕਮੇਟੀ ਦੇ ਕੋਲ US ਦੀ ਜਿਹੜੀ ਹੈਗੀ ਆ CIA ਦੀ ਚੀਫ ਦੇ ਲਈ, CIA ਨੂੰ ਹੈਡ ਕਰਨ ਦੇ ਲਈ। ਸੋ ਸੈਨੇਟ ਇੰਟੈਲੀਜੈਂਸ ਕਮੇਟੀ ਨੇ ਜਿਹੜੀ ਆ ਬੁੱਧਵਾਰ ਨੂੰ ਉਹਨਾਂ ਨੂੰ ਜਿਹੜੀ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾ ਦਿੱਤੀ ਆ 10-5 ਜਿਹਦੇ ਵਿੱਚ ਜਿੱਦਾਂ ਡੈਮੋਕ੍ਰੇਟਸ ਵੀ ਜਿਹੜੇ ਸੀਗੇ ਸੈਨੇਟਰ ਉਹਨਾਂ ਨੇ ਜਿਹੜੀ ਹੱਕ ਦੇ ਵਿੱਚ ਵੋਟ ਪਾਈ ਹੈਗੀ ਆ। ਸੋ ਲੱਗਦਾ ਵੀ ਹੁਣ ਕਾਂਗਰਸ 'ਚ ਜਾਊਗੀ ਤੇ ਉਹ ਤੋਂ ਬਾਅਦ ਸੈਨੇਟ ਤੇ ਫਿਰ ਉਹਨਾਂ ਦੇ ਚਾਂਸ ਹੈਗੇ ਆ ਵੀ ਹੁਣ ਉਹ ਕਨਫਰਮ ਹੋ ਜਾਣਗੇ। ਬਿਲਕੁਲ, ਕਿਉਂਕਿ ਕੁਝ ਕਿ ਡੈਮੋਕ੍ਰੇਟਸ ਆ ਉਹਨਾਂ ਨੇ ਜਿਹੜਾ ਜੀਨਾ ਹੈਸਪਲ ਦਾ ਜਿਹੜਾ ਸਾਥ ਦੇਣ ਦਾ ਐਲਾਨ ਆ ਆਲਰੇਡੀ ਕੀਤਾ ਆ। ਸੋ ਜੇ 1-2 ਜਾਣੇ ਵੀ ਇੱਧਰਲੇ ਪਾਸੇ ਨੂੰ ਆਉਂਦੇ ਨੇ ਤਾਂ ਉਹਨਾਂ ਨੂੰ ਫਿਰ ਜਿਹੜੀ ਮੈਜੋਰਟੀ ਆ ਉਹ ਹਾਸਲ ਹੋ ਜਾਊਗੀ। ਤੇ 51 ਰਿਪਬਲਿਕਨ ਹੈਗੇ ਆ ਜਿਨ੍ਹਾਂ ਵਿੱਚੋਂ ਜੌਨ ਮਕੇਨ ਜਿਹੜੇ ਆ ਉਹਨਾਂ ਨੇ ਮਨਾ ਕੀਤਾ ਸੀਗਾ। ਇੱਕ ਹੋਰ ਦੋ ਕੈਂਡੀਡੇਟ ਜਿਹੜੇ ਹੈਗੇ ਆ ਸੈਨੇਟਰ ਜਿਹੜੇ ਹੈਗੇ ਆ ਉਹ ਉਹਨਾਂ ਦੇ ਅਗੇਂਸਟ ਹੈਗੇ ਆ। 51 ਰਿਪਬਲਿਕਨ ਇਸ ਟਾਈਮ ਸੈਨੇਟ ਦੇ ਵਿੱਚ ਹੈਗੇ ਆ, ਪਰ ਜਿਹੜੇ 5 ਡੈਮੋਕ੍ਰੇਟ ਸੈਨੇਟਰਸ ਹੈਗੇ ਆ ਉਹਨਾਂ ਨੇ ਜਿਹੜਾ ਕਿਹਾ ਹੈ ਵੀ ਅਸੀਂ ਜੀਨਾ ਹੈਸਪਲ ਨੂੰ ਵੋਟ ਪਾਵਾਂਗੇ ਤੇ ਲੱਗਦਾ ਹੈ ਵੀ ਉਹਨਾਂ ਦੀ ਹੁਣ ਕਨਫਰਮੇਸ਼ਨ ਹੋ ਜਾਊਗੀ। ਜੀ ਨੋਮੀਨੀ ਜਿਹੜੇ ਕਨਫਰਮ ਹੋ ਜਾਣਗੇ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਫੇਸਬੁੱਕ ਦੇ ਨਾਲ ਜਿਹੜੀ ਜੁੜੀ ਹੋਈ ਖਬਰ ਆ। ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀਗਾ ਇਹ ਰੌਲਾ ਰੱਪਾ ਜਿਹੜਾ ਹਮੇਸ਼ਾ ਹੀ ਫੇਸਬੁੱਕ ਨੂੰ ਲੈ ਕੇ ਰਹਿੰਦਾ, ਫੇਕ ਨਿਊਜ਼ ਨੂੰ ਲੈ ਕੇ, ਸਪੈਮ ਨੂੰ ਲੈ ਕੇ, ਹੇਟ ਸਪੀਚ ਨੂੰ ਲੈ ਕੇ। ਫੇਸਬੁੱਕ ਨੇ ਇਸ ਸਾਲ ਤੋਂ ਸ਼ੁਰੂ ਦੇ ਵਿੱਚ ਜਿਹੜੀ ਮੋਡਰੇਸ਼ਨ ਕਰਨੀ ਜਿਹੜੀ ਉਹ ਜ਼ਿਆਦਾ ਸ਼ੁਰੂ ਕੀਤੀ ਹੈ। ਕਮਿਊਨਿਟੀ ਜਿਹੜੇ ਸਟੈਂਡਰਡਸ ਉਹਨਾਂ ਨੇ ਬਣਾਏ ਆ ਉਸ ਦੇ ਉੱਤੇ ਜਿਹੜਾ ਜ਼ਿਆਦਾ ਸਖਤੀ ਜਿਹੜੀ ਲਾਈ ਆ। ਇਸ ਦੇ ਚੱਲਦਿਆਂ ਉਹਨਾਂ ਨੇ 583 ਮਿਲੀਅਨ 583 ਮਿਲੀਅਨ ਜਿਹੜੇ ਫੇਕ ਅਕਾਊਂਟਸ ਆ ਉਹ ਉਹਨਾਂ ਨੇ ਬੰਦ ਕੀਤੇ ਆ। ਜਸਟ ਇਮੈਜਿਨ ਵੀ ਇੰਨਾ ਜ਼ਿਆਦਾ ਜਿਹੜਾ ਉੱਥੇ ਲੋਕਾਂ ਨੇ ਜਿਹੜੇ ਨਕਲੀ ਅਕਾਊਂਟ ਫੇਸਬੁੱਕ ਦੇ ਉੱਤੇ ਉਹ ਬਣਾਏ ਹੋਏ ਨੇ। 1.5 ਬਿਲੀਅਨ ਕੁੱਲ ਜਿਹੜੇ ਦੱਸੀ ਜਾਂਦੇ ਨੇ ਵੀ ਯੂਜ਼ਰਸ ਜਿਹੜੇ ਹੈਗੇ ਨੇ ਤੇ ਉਹਨਾਂ ਵਿੱਚੋਂ ਤੁਸੀਂ ਲਾ ਲਓ ਵੀ 583 ਜਿਹੜੇ ਮਿਲੀਅਨ ਆ ਉਹ ਫੇਕ ਅਕਾਊਂਟਸ ਜਿਹੜੇ ਆ ਉਹ ਨਿਕਲੇ ਆ। ਇਹੀ ਨਹੀਂ, ਉਹਨਾਂ ਨੇ 837 ਮਿਲੀਅਨ ਜਿਹੜੇ ਸਪੈਮ ਆਰਟੀਕਲਸ ਹੁੰਦੇ ਆ ਜਾਂ ਸਪੈਮ ਪੋਸਟ ਹੁੰਦੀਆਂ ਆ ਉਹਨਾਂ ਨੂੰ ਉਹਨਾਂ ਨੇ ਬੈਨ ਕੀਤਾ ਆ। ਅਤੇ ਜਿਹੜੀ ਕੋਈ ਅਡਲਟ ਨਿਊਡਿਟੀ ਜਾਂ ਸੈਕਸ਼ੂਅਲ ਐਕਟੀਵਿਟੀ ਆ 21 ਮਿਲੀਅਨ ਇੱਦਾਂ ਦੀਆਂ ਪੋਸਟਾਂ ਸੀਗੀਆਂ। ਗ੍ਰਾਫਿਕ ਵਾਇਲੈਂਸ ਵਾਲੀਆਂ ਜਿਨ੍ਹਾਂ ਦੇ ਵਿੱਚ ਕੋਈ ਕਤਲ ਦਿਖਾ ਰਿਹਾ ਆ, ਕੋਈ ਮਰਦਾ ਬੰਦਾ ਦਿਖ ਰਿਹਾ ਆ ਜਾਂ ਕੁਛ ਵੀ ਆ, ਉੱਦਾਂ ਦੇ 3.5 ਮਿਲੀਅਨ ਇੱਦਾਂ। ਹੇਟ ਸਪੀਚ ਜਾਂ ਟੈਰਰਿਸਟ ਪ੍ਰੋਪੇਗੰਡਾ ਉਹ 4 ਮਿਲੀਅਨ ਜਿਹੜੀਆਂ ਇੱਦਾਂ ਦੀਆਂ ਪੋਸਟਾਂ ਉਹਨਾਂ ਨੇ ਬੰਦ ਕੀਤੀਆਂ ਆ। ਸੋ ਇਹ ਇੱਕ ਹਰਜੋਤ ਸਿੰਘ ਜੀ ਫੇਸਬੁੱਕ ਦੇ ਲਈ ਇੱਕ ਹੁਣ ਵੱਡਾ ਇੱਕ ਹਿਸਾਬ ਦੇ ਨਾਲ ਚਿੰਤਾ ਦਾ ਵੀ ਵਿਸ਼ਾ ਹੈਗਾ ਆ ਵੀ ਜੇ ਉਹਨਾਂ ਦਾ ਸੋਸ਼ਲ ਮੀਡੀਆ ਇਸ ਤਰੀਕੇ ਦੇ ਨਾਲ ਫੇਕ ਖਬਰਾਂ ਜਾਂ ਸਪੈਮ ਦੇ ਲਈ ਵਰਤਿਆ ਜਾ ਰਿਹਾ ਆ ਤੇ ਇੰਨੇ ਲੋਕ ਜਿਹੜੇ ਨਕਲੀ ਉੱਥੇ ਆਪਣੇ ਅਕਾਊਂਟ ਜਿਹੜੇ ਉਹ ਬਣਾ ਕੇ ਬੈਠੇ ਹੋਏ ਨੇ ਤਾਂ ਕੀ ਫੇਸਬੁੱਕ ਦਾ ਕੋਈ ਮਾਇਨਾ ਰਹਿ ਵੀ ਜਾਂਦਾ ਆ ਆਉਣ ਵਾਲੇ ਸਮੇਂ ਦੇ ਵਿੱਚ? ਇਹ ਉਹਨਾਂ ਦੇ ਜਿਹੜੇ ਅਧਿਕਾਰੀ ਆ ਫੇਸਬੁੱਕ ਦੇ ਜਿਹੜੇ ਉੱਥੇ ਕੰਮ ਕਰਦੇ ਉਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ ਅਸੀਂ ਜਿਹੜਾ ਇਹ ਕੰਮ ਅਜੇ ਸ਼ੁਰੂਆਤ ਹੋਈ ਆ, ਇਹ ਔਨਗੋਇੰਗ ਪ੍ਰੋਸੈਸ ਆ
ਤੇ ਅਸੀਂ ਟਰਾਈ ਕਰ ਰਹੇ ਹਾਂ ਵੀ ਇਸ ਦਾ ਹੋਰ ਵੀ ਵੱਧ ਤੋਂ ਵੱਧ ਜਿਹੜਾ ਕਲੀਨ ਅਪ ਜਿਹੜਾ ਉਹ ਕੀਤਾ ਜਾਵੇ। ਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਨਵਾਂ ਜਿਹੜਾ ਇਹਨਾਂ ਨੇ ਫੀਚਰ ਵੀ ਜਿਹੜਾ ਲਾਂਚ ਜਿਹੜਾ ਉਹ ਕਰ ਰਹੇ ਨੇ, ਕੋਸ਼ਿਸ਼ ਕਈ ਜਗ੍ਹਾ ਦੇ ਉੱਤੇ ਟਰਾਈ ਕੀਤਾ ਉਹਨਾਂ ਨੇ ਮੇਕ ਸ਼ੋਰ ਕਰਨ ਦੇ ਲਈ ਵੀ ਜਿਹੜੀ ਆ ਨਿਊਜ਼ ਆ ਇਹ ਗਲਤ ਤਾਂ ਨਹੀਂ ਜਾਂ ਸਹੀ ਤਾਂ ਨਹੀਂ, ਇਹ ਆਪਸ਼ਨ ਜਿਹੜੀ ਆ ਯੂਜ਼ਰ ਨੂੰ ਜਿਹੜੀ ਉਹ ਦਿੱਤੀ ਜਾ ਰਹੀ ਆ ਤਾਂ ਜੋ ਦੇਖ ਕੇ ਜਾਂ ਉਹਨਾਂ ਨੂੰ ਕਨਫਰਮ ਹੈਗਾ, ਕਨਫਰਮ ਕਵੇ, ਜੇ ਕਹਿ ਸਕਦੇ ਵੀ ਨਕਲੀ ਆ ਤਾਂ ਉਸ ਨੂੰ ਕਹਿ ਸਕਦੇ ਵੀ ਇਹ ਜਿਹੜੀ ਫੇਕ ਨਿਊਜ਼ ਹੈਗੀ ਆ। ਸੋ ਇੱਦਾਂ ਦਾ ਜਿਹੜਾ ਟਰਾਈ ਆਨ ਫੇਸਬੁੱਕ ਕਰ ਰਹੀ ਆ। ਆਈ ਥਿੰਕ ਜੇ ਇਹਨਾਂ ਨੇ ਆਪਣੀ ਕਹਿ ਲਓ ਵੀ ਮਾਨਤਾ ਬਣਾ ਕੇ ਰੱਖਣੀ ਆ, ਲੋਕਾਂ ਦੇ ਵਿੱਚ ਘਰ ਕਰਕੇ ਰੱਖਣਾ ਆ, ਤਾਂ ਫਿਰ ਇਹਨਾਂ ਨੂੰ ਇਹਨਾਂ ਦੇ ਜਿਹੜੇ ਵੱਡੇ ਉਪਰਾਲੇ ਕਰਨੇ ਪੈਣੇ ਨੇ। ਪਰ ਮੈਂ ਅਜੇ ਵੀ ਇਸ ਆંકੜੇ ਤੇ ਬਹੁਤ ਹੈਰਾਨ ਆ ਵੀ 583 ਮਿਲੀਅਨ ਫੇਕ ਅਕਾਊਂਟ ਜਿਹੜੇ ਫੇਸਬੁੱਕ ਤੇ ਚੱਲ ਰਹੇ ਸੀ। ਜਿਹੜੇ ਫੇਸਬੁੱਕ ਹੈ ਪੰਜਾਬੀਆਂ ਵਿੱਚ ਵੀ ਕਾਫੀ ਲੜਾਈ ਦਾ ਕਾਰਨ ਬਣ ਰਹੀ ਆ, ਮੈਂ ਲੇਟਲੀ ਦੇਖਿਆ। ਸੋ ਇਹ ਤੋਂ ਗਰੰਟੀ ਹੁੰਦੀ ਆ ਵੀ ਬਹੁਤ ਸਾਰੇ ਅਕਾਊਂਟ ਜਿਹੜੇ ਫੇਕ ਹੈਗੇ ਆ, ਉਹ ਕੋਈ ਮਿਸ਼ਨਰੀ ਬਣ ਜਾਂਦਾ, ਕੋਈ ਟਕਸਾਲੀ, ਕੋਈ ਕੁਛ ਬਣ ਜਾਂਦਾ, ਕੋਈ ਹੋ ਸਕਦਾ ਕਿਸੇ ਨੇ ਜਿਹੜੀ ਤੁਹਾਡੀਆਂ ਵਿਰੋਧੀ ਗਵਰਨਮੈਂਟ ਆ ਉਹਨਾਂ ਨੇ ਫੇਕ ਅਕਾਊਂਟ ਸੈੱਟ ਕਰਕੇ ਤੁਹਾਨੂੰ ਲੜਾਉਣ ਦੇ ਲਈ ਇਹ ਸੈਟਅਪ ਕੀਤਾ ਹੋਵੇ। ਸੋ ਆਪਣੀ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਇਹ ਜਿਹੜੀ ਆ ਐਜ਼ ਏ ਪੋਜ਼ੀਟਿਵ ਯੂਜ਼ ਕਰਨੀ ਚਾਹੀਦੀ ਆ, ਨੈਗੇਟਿਵ ਨਹੀਂ ਕਰਨੀ ਚਾਹੀਦੀ ਹੈਗੀ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੀਆਂ। ਆਈਸ ਵਾਲਿਆਂ ਨੇ ਕੱਲ ਫੇਰ ਮਿਡ ਵੈਸਟ ਦੀਆਂ 5 ਸਟੇਟਾਂ ਦੇ ਵਿੱਚ ਕਾਫੀ ਜਿਹੜਾ ਛਾਪੇ ਮਾਰੇ ਹੈਗੇ ਆ। ਆਇਵਾ ਦੇ ਵਿੱਚ 25 ਬੰਦੇ ਫੜੇ ਆ, ਨਬਰਾਸਕਾ 'ਚ 25, ਮਿਨੇਸੋਟਾ 'ਚ 15, ਸਾਊਥ ਡਕੋਟਾ 'ਚ 10, ਨਾਰਥ ਡਕੋਟਾ 'ਚ 3 ਤੇ ਜਿਹੜੇ 78 ਦੇ ਕਰੀਬ ਅਰੈਸਟ ਕੀਤੇ ਹੈਗੇ ਉਹਨੀ, ਜਿਹਦੇ ਵਿੱਚੋਂ 62 ਜਿਹੜੇ ਆ ਉਹਨਾਂ ਦੀ ਕ੍ਰਿਮੀਨਲ ਕਨਵਿਕਸ਼ਨਸ ਹੈਗੀਆਂ ਆ। ਤੇ 72 ਕਹਿੰਦੇ ਮੈਨ ਆ ਤੇ 6 ਜਿਹੜੇ ਹੈਗੀਆਂ ਉਹ ਲੇਡੀਜ਼ ਹੈਗੀਆਂ, ਤੇ ਸਾਰਿਆਂ ਦੀ ਏਜ ਜਿਹੜੀ ਆ 20 ਤੋਂ ਲੈ ਕੇ 64 ਸਾਲਾਂ ਤੱਕ ਆ। ਸੋ ਜੇ ਮੁਲਕ ਵਾਈਜ਼ ਦੇਖੀ ਜਾਵੇ ਤੇ ਮੈਕਸੀਕੋ ਤੋਂ 35, ਐਲ ਸੈਲਵਾਡੋਰ ਤੋਂ 15, ਗਵਾਟੇਮਾਲਾ ਤੋਂ 11, ਹੰਡੂਰਾਸ ਤੋਂ 10, ਇਥੀਓਪੀਆ ਤੋਂ 2, ਸਾਊਥ ਸੁਡਾਨ ਤੋਂ 2, ਕੀਨੀਆ ਤੋਂ 1, ਆਈਵਰੀ ਕੋਸਟ ਤੋਂ 1 ਤੇ ਸੁਡਾਨ ਤੋਂ 1। ਇਹਨਾਂ ਮੁਲਕਾਂ ਦੇ ਜਿਹੜੇ ਬੰਦੇ ਆ ਉਹ ਫੜੇ ਗਏ ਹੈਗੇ ਆ। ਜੀ ਤੇ ਇਹੀ ਨਹੀਂ, ਜੇ ਆਪਾਂ ਚਲੋ ਆਈਸ ਵਾਲੇ ਤਾਂ ਇਹ ਜਿਹੜਾ ਕੰਮ ਕਰ ਹੀ ਰਹੇ ਨੇ, ਤੇ ਉਧਰ ਨਾਲ ਦੇ ਨਾਲ ਜੇ ਆਪਾਂ ਦੇਖਿਆ ਜਾਵੇ ਰਾਸ਼ਟਰਪਤੀ ਟਰੰਪ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਫਰਸਟਰੇਟ ਹੋ ਰਹੇ ਆ ਇਮੀਗ੍ਰੇਸ਼ਨ ਨੂੰ ਲੈ ਕੇ। ਕਹਿੰਦੇ ਜਲਦੀ ਤੋਂ ਜਲਦੀ ਆਪਣੀ ਉਹ ਬਾਰਡਰ ਵਾਲ ਨੂੰ ਲੈ ਕੇ ਉਹ ਕੰਮ ਕਰਨਾ ਚਾਹੁੰਦੇ ਨੇ, ਜਲਦੀ ਬਾਰਡਰ ਵਾਲ ਜਿਹੜੀ ਬਣਾਉਣਾ ਚਾਹੁੰਦੇ ਨੇ। ਪਰ ਜਿੰਨੀ ਕੁ ਜਿਹੜੀ ਆ ਹਰਜੋਤ ਸਿੰਘ ਜੀ ਸਖਤੀ ਚੱਲ ਰਹੀ ਆ, ਨਿਊਯਾਰਕ ਟਾਈਮਸ ਦਾ ਇੱਕ ਆਰਟੀਕਲ ਮੈਂ ਪੜ੍ਹ ਰਿਹਾ ਸੀ, ਉਸ ਦੇ ਵਿੱਚ ਕਹਿ ਰਹੇ ਆ ਵੀ ਜਿਹੜਾ ਇਸ ਟਾਈਮ ਬਾਰਡਰ ਕ੍ਰਾਸਿੰਗ ਇੱਕ ਹਿਸਾਬ ਦੇ ਨਾਲ ਰੋਕ ਹੀ ਲੱਗ ਗਈ ਆ, ਇੰਨੀ ਜ਼ਿਆਦਾ ਜਿਹੜੀ ਉਹਨਾਂ ਨੇ ਜਿਹੜੀ ਸਖਤੀ ਕੀਤੀ ਗਈ ਆ। ਆਈ ਥਿੰਕ ਕਰਨੀ ਚਲੋ ਸਖਤੀ ਬਣਦੀ ਆ, ਹਰ ਇੱਕ ਮੁਲਕ ਨੂੰ ਆਪੋ ਆਪਣੇ ਬਾਰਡਰ ਜਿਹੜਾ ਆ ਉਹ ਸੀਜ਼ ਕਰਨ ਦਾ, ਉਸ ਨੂੰ ਸੁਰੱਖਿਅਤ ਕਰਨ ਦਾ ਜਿਹੜਾ ਅਧਿਕਾਰ ਹੈਗਾ, ਕਰਨਾ ਵੀ ਜਿਹੜਾ ਉਹਨਾਂ ਨੂੰ ਉਹ ਚਾਹੀਦਾ ਆ। ਹਾਂ, ਜਿਹੜਾ ਲੋੜਵੰਦ ਆ, ਜਿਸ ਨੂੰ ਜ਼ਰੂਰਤ ਆ, ਉਹ ਜਿਹੜੀ ਉਸ ਹਿਸਾਬ ਦੇ ਨਾਲ ਡਾਕੂਮੈਂਟੇਸ਼ਨ ਦੇ ਹਿਸਾਬ ਨਾਲ, ਉਸ ਹਿਸਾਬ ਦੇ ਨਾਲ ਜਿਹੜਾ ਉਹ ਕੰਮ ਉਹ ਦੇਖ ਕੇ ਉਹ ਕਰਨ, ਅਸਾਈਲਮ ਜਿਹਨੂੰ ਦੇਣਾ ਬਣਦਾ ਹੈ ਉਹ ਦੇਣ, ਜੋ ਕੁਛ ਵੀ ਹੈਗਾ ਆ ਸੋ ਉਹ ਕਰਨਾ ਚਾਹੀਦਾ ਆ। ਪਰ ਨਾਲ ਦੇ ਨਾਲ ਮੁਲਕ ਨੂੰ ਕੋਈ ਬਾਹਰੋਂ ਆ ਕੇ ਇਹ ਨਹੀਂ ਕਹਿ ਸਕਦਾ ਵੀ ਤੁਸੀਂ ਇੱਦਾਂ ਚਲਾਓ ਜਾਂ ਉੱਦਾਂ ਚਲਾਓ। ਸੋ ਜਿਹੜੇ ਉੱਥੇ ਹੈਗੇ ਆ ਜਿਨ੍ਹਾਂ ਨੇ ਪਾਲਿਸੀਆਂ ਘਾੜੇ ਜਿਹਨਾਂ ਨੂੰ ਇਲੈਕਸ਼ਨ ਦੇ ਵਿੱਚ ਚੁਣ ਕੇ ਘੱਲਿਆ, ਤਾਂ ਫਿਰ ਪਾਲਿਸੀ ਤਾਂ ਉਹਨਾਂ ਦੇ ਹਿਸਾਬ ਦੇ ਨਾਲ ਹੀ ਜਿਹੜੀ ਉਹ ਬਣਨੀ ਹੁੰਦੀ ਆ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੀ ਕ੍ਰਿਸਟਜਨ ਨੀਲਸਨ ਹੈਗੀ ਆ, ਹੋਮਲੈਂਡ ਸਿਕਿਉਰਿਟੀ ਦੇ ਐਡਵਾਈਜ਼ਰ ਸੈਕਟਰੀ ਜਿਹੜੇ ਹੈਗੇ ਆ, ਉਹਨਾਂ ਦੀ ਪ੍ਰੈਜ਼ੀਡੈਂਟ ਟਰੰਪ ਨੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜੀ ਖਚਾਈ ਕੀਤੀ ਸੀ ਪਈ ਜਿਹੜੀ ਬਾਰਡਰ ਦੇ ਉੱਤੋਂ ਇਲੀਗਲ ਕ੍ਰਾਸਿੰਗ ਕਿਉਂ ਨਹੀਂ ਬੰਦ ਹੋ ਰਹੀ। ਸੋ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਆ ਵੀ ਮੈਂ $1.3 ਟ੍ਰਿਲੀਅਨ ਦਾ ਜਿਹੜਾ ਬਜਟ ਸਪੈਂਡਿੰਗ ਹੈਗੀ ਆ, ਓਮਨੀਬਸ ਸਪੈਂਡਿੰਗ ਬਿੱਲ ਜਿਹੜਾ ਹੈਗਾ ਇਨਫਰਾਸਟਰਕਚਰ ਤੇ, ਮੈਂ ਉਹਤੇ ਸਾਈਨ ਨਹੀਂ ਕਰਨੀ ਜਦ ਤੱਕ ਤੁਸੀਂ ਕੰਧ ਬਣਾਉਣ ਲਈ ਪੈਸੇ ਨਹੀਂ ਦਿੰਦੇ। ਸੋ ਇੱਕ ਮੈਂ ਹੋਰ ਦੇਖ ਰਿਹਾ ਸੀ ਹੀਅਰਿੰਗ ਕ੍ਰਿਸਟੀਜਨ ਨੀਲਸਨ ਦੀ, ਜਿਹਦੇ ਵਿੱਚ ਜਿਹੜੇ ਸਾਡੇ ਕੈਲੀਫੋਰਨੀਆ ਤੋਂ ਸੈਨੇਟਰ ਕਮਲਾ ਹੈਰਿਸ ਆ, ਉਹਨਾਂ ਨੂੰ ਕੁਐਸਚਨ ਕੀਤਾ ਵੀ ਤੁਸੀਂ ਜਿਹੜੇ ਲੋਕ ਆ ਰਹੇ ਆ ਬਾਰਡਰ ਤੋਂ, ਉਹਨਾਂ ਦੇ ਬੱਚਿਆਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਕਿਉਂ ਸੈਪਰੇਟ ਕਰ ਰਹੇ ਹੋ, ਈਵਨ ਦੋ ਜੇ ਬੱਚਾ 4 ਸਾਲਾਂ ਦਾ। ਉਹ ਕਹਿੰਦੇ ਵੀ ਇਹ ਤਾਂ ਸਾਡਾ ਲਾ ਆ, ਜੇ ਉਹ ਬ੍ਰੇਕ ਕਰ ਰਹੇ ਆ ਲਾ ਤੇ ਉਹ ਸਾਡੀ ਮਰਜ਼ੀ ਆ ਵੀ ਅਸੀਂ ਉਹਨਾਂ ਨੂੰ ਜਿੱਥੇ ਮਰਜ਼ੀ ਸੈਪਰੇਟ ਰੱਖੀਏ ਆ। ਤੇ ਪਰ ਉਹਨਾਂ ਨੇ ਇਹ ਬਿਲਕੁਲ ਕਲੀਅਰਲੀ ਕਿਹਾ ਵੀ ਜਿਹੜਾ ਆ ਅਮਰੀਕਾ ਦੇ ਜਿਹੜੇ ਇਮੀਗ੍ਰੇਸ਼ਨ ਲਾਜ਼ ਹੈਗੇ ਇਹਨਾਂ 'ਚ ਲੂਪਹੋਲ ਬਹੁਤ ਆ, ਲੋਕ ਲੂਪਹੋਲ ਦਾ ਫਾਇਦਾ ਉਠਾ ਰਹੇ ਆ। ਮੈਂ ਇੱਕ ਹੋਰ ਰਿਪੋਰਟ ਪੜ੍ਹ ਰਿਹਾ ਸੀ, ਰਾਜਕਨਵੀਰ ਸਿੰਘ ਜੀ ਕਹਿੰਦੇ ਪਿਛਲੇ 4 ਸਾਲਾਂ ਦੇ ਵਿੱਚ ਪੋਲੀਟੀਕਲ ਅਸਾਈਲਮ ਅਪਲਾਈ ਕਰਨ ਵਾਲਿਆਂ ਦੀ ਗਿਣਤੀ 1700% ਵਧੀ ਆ।
1700%। ਕਿਉਂਕਿ ਲੋਕ ਆਉਂਦੇ ਆ, ਉਹ ਕਹਿੰਦੇ ਰੀਜ਼ਨ ਇਹੀ ਆ ਵੀ ਆ ਕੇ ਪੋਲੀਟੀਕਲ ਅਸਾਈਲਮ ਅਪਲਾਈ ਕਰ ਦਿੰਦੇ ਆ, ਕਿਉਂਕਿ 4-4 ਸਾਲ 5-5 ਸਾਲ ਫਿਰ ਡੇਟ ਨਹੀਂ ਆਉਂਦੀ, ਉਹਨਾਂ ਨੂੰ ਵਰਕ ਪਰਮਿਟ ਤੁਹਾਨੂੰ ਦੇਣਾ ਪੈਂਦਾ ਆ। ਉਹ ਵਰਕ ਪਰਮਿਟ ਦੇ ਦਿੰਦੇ ਆ, ਤੇ ਉਹ ਲੋਕ ਕਹਿੰਦੇ ਵੀ ਸਭ ਤੋਂ ਈਜ਼ੀ ਤਰੀਕਾ ਹੈਗਾ ਆ। ਸੋ ਇਹ ਟੂ ਮੱਚ ਹੈਗਾ ਆ, ਤੇ ਉਹ ਕਹਿੰਦੇ ਵੀ ਅਸੀਂ ਇਹਨੂੰ ਜਿੱਦਾਂ ਤੋੜਨਾ ਹੈਗਾ ਵੀ ਜਿਹੜੇ ਪਿਛਲੇ ਸਮਿਆਂ 'ਚ ਕਿਸ ਤਰ੍ਹਾਂ ਜਿਹੜੇ ਬੱਚਿਆਂ ਨੂੰ ਨਾਲ ਲੈ ਕੇ ਪੇਰੈਂਟਸ ਐਂਟਰ ਹੋਏ ਹੈਗੇ, ਲੂਪ ਹੋਲ ਨੂੰ ਨਹੀਂ ਵਰਤਿਆ ਹੈਗਾ। ਕੱਲਾ ਉਹੀ ਨਹੀਂ, ਉਹ ਫਿਰ ਕਹਿੰਦੇ ਵੀ ਉਨੀ ਦੇਰ ਤੱਕ ਜਿਹੜੇ ਡਿਟੇਨ ਕਰਕੇ ਰੱਖਾਂਗੇ, ਕੈਚ ਐਂਡ ਰਿਲੀਜ਼ ਨਹੀਂ ਕਰਨਾ। ਜੇ ਬੰਦਾ ਫੜਿਆ ਗਿਆ, ਜੇ ਤਾਂ ਉਹਦਾ ਲੱਗਦਾ ਆ ਜਿਹੜਾ, ਤਾਂ ਹੀ ਇਮੀਗ੍ਰੇਸ਼ਨ ਦੇ ਜਿਹੜੇ ਜੱਜ ਆ ਉਹਨਾਂ ਦੀ ਸੰਖਿਆ ਵੀ ਵਧਾਉਣ ਦੀ ਆ ਕੋਸ਼ਿਸ਼ ਕੀਤੀ ਜਾ ਰਹੀ ਆ। ਵੱਧ ਤੋਂ ਵੱਧ ਜਿਹੜੇ ਕੇਸ ਆ ਉਹ 1 ਸਾਲ ਦੇ ਵਿੱਚ ਦੇਖਣ, ਉਹ ਆંકੜਾ ਵੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਚੌਂਚ ਫੇਰਿਓਂ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਜਿਹੜੀ ਆ ਉਹ ਆਪਾਂ ਨੂੰ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਬਣਦਾ। ਹਾਲ ਦੀ ਘੜੀ ਲੱਗਦਾ ਵੀ ਜੇ ਪ੍ਰਸ਼ਾਸਨ ਇਹ ਸਰਕਾਰ ਦੇ ਵਿੱਚ ਇਹ ਥੋੜ੍ਹੀ ਜਿਹੀ ਇਸ ਪਾਸੇ ਨੂੰ ਜਿਹੜੀ ਸਖਤੀ ਵਧੂਗੀ, ਤਾਂ ਅਗਲਾ ਫਿਰ ਉਹਨਾਂ ਦੀ ਜਿਹੜੀ ਇਮੀਗ੍ਰੇਸ਼ਨ ਓਵਰਆਲ ਪਾਲਿਸੀ ਦਾ ਓਵਰਹਾਲ ਦੇ ਵੱਲ ਨੂੰ ਜਿਹੜਾ ਉਹਨਾਂ ਨੇ ਨਾਲ ਦੇ ਨਾਲ ਕਦਮ ਤਿਆਰੀਆਂ ਕੱਸੀਆਂ ਹੋਈਆਂ ਆਲਰੇਡੀ ਅੰਦਰ ਖਾਤੇ ਜਿਹੜਾ ਚੱਲ ਰਿਹਾ ਕਿੱਦਾਂ ਕਰਨਾ ਹੈ, ਮੈਰਿਟ ਬੇਸਡ ਕਿੱਦਾਂ ਲੈ ਕੇ ਆਉਣੀ ਹੈ। ਸੋ ਉਹ ਕਾਫੀ ਕੁਛ ਜਿਹੜਾ ਉਸ ਦੇ ਉੱਤੇ ਜਿਹੜਾ ਫਰਕ ਪੈਂਦਾ। ਬਹੁਤ ਸਾਰੇ ਸਰੋਤੇ ਸਾਨੂੰ ਕਾਲ ਕਰਕੇ ਪੁੱਛਦੇ ਨੇ ਵੀ ਫੈਮਿਲੀ ਬੇਸ ਬੰਦ ਹੋ ਜੂਗੀ, ਇਹ ਤਾਂ ਟਰੰਪ ਹੁਣੀ ਦੱਸਣਗੇ ਵੀ ਬੰਦ ਹੋਣੀ ਆ, ਚੱਲਣੀ ਆ। ਅਸੀਂ ਤੁਹਾਨੂੰ ਖਬਰ ਜ਼ਰੂਰ ਦੱਸਾਂਗੇ ਵੀ ਉਹ ਬੰਦ ਹੋ ਗਈ ਆ, ਚੱਲ ਰਹੀ ਆ, ਪੁਰਾਣੇ ਕੇਸ ਚੱਲ ਰਹੇ ਆ, ਉਹਨਾਂ ਦਾ ਕੀ ਬਣੂਗਾ, ਕਿਵੇਂ ਹੋਊਗਾ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਕਿ ਇੱਦਾਂ ਹੀ ਚੱਲਦਾ ਰਹੂਗਾ। ਇਹ ਤਾਂ ਜਿਹੜਾ ਆਉਣ ਵਾਲੇ ਭਵਿੱਖ ਦੇ ਵਿੱਚ ਹੀ ਆ, ਪਰ ਪਾਲਿਸੀਜ਼ ਦੇ ਵਿੱਚ ਚੇਂਜਸ ਜਿਹੜੇ ਡੈਫੀਨੇਟਲੀ ਆ ਉਹ ਆਪਾਂ ਉਮੀਦ ਰੱਖ ਸਕਦੇ ਹਾਂ। ਇਹਦੇ ਸੰਬੰਧ ਵਿੱਚ ਸੈਨੇਟਰ ਕ੍ਰਿਸ ਮਰਫੀ ਜਿਹੜੇ ਡੈਮੋਕ੍ਰੇਟ ਹੈਗੇ ਕਨੈਕਟਿਕਟ ਦੇ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਵਾਰ-ਵਾਰ ਕੰਧ ਬਣਾਉਣ ਦੀ ਗੱਲ ਕਰਦੇ ਆ, $25 ਬਿਲੀਅਨ ਪੈਸੇ ਲੈਣ ਦੀ ਗੱਲ ਕਰਦੇ ਆ, ਉਹ ਕਹਿੰਦੇ ਵੀ ਇਹ ਮਿਲਣਾ ਤਾਂ ਹੈ ਨਹੀਂ, ਪਰ ਇਹਦੇ ਨਾਲ ਉਹਨਾਂ ਨੂੰ ਇੱਕ ਫਾਇਦਾ ਜ਼ਰੂਰ ਹੋ ਰਿਹਾ ਵੀ ਜਿਹੜਾ ਉਹਨਾਂ ਦਾ ਬੇਸ ਹੈਗਾ ਆ ਉਹਨਾਂ ਨੂੰ એનર્ਜੀ ਮਿਲਦੀ ਹੈਗੀ ਆ। ਤੇ ਦੇਖੋ ਸਾਡਾ ਪ੍ਰੈਜ਼ੀਡੈਂਟ ਤਾਂ ਮੰਗ ਰਿਹਾ, ਪਰ ਬਾਕੀ ਦੇ ਜਿਹੜੇ ਆ ਸੈਨੇਟਰ ਜਾਂ ਕਾਂਗਰਸਮੈਨ ਉਹ ਸਪੋਰਟ ਨਹੀਂ ਕਰ ਰਹੇ ਹੈਗੇ। ਜੀ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣਾ ਜਿਹੜਾ ਸਮਾਪਤੀ ਵੱਲ ਨੂੰ ਜਿਹੜਾ ਵੱਧ ਰਿਹਾ ਆ, ਤੇ ਜਾਂਦੇ ਜਾਂਦੇ ਜੇ ਆਪਾਂ ਦੋ ਜਿਹੜੀਆਂ ਖਬਰਾਂ ਇੱਕ ਦੇ ਉੱਤੇ ਜਦ ਨਜ਼ਰ ਮਾਰੀਏ ਵੀ ਜਿਹੜਾ ਬਿਲ ਕੌਸਬੀ ਆ, ਸਾਰੇ ਜਾਣੇ ਜਾਣਦੇ ਉਹਦਾ ਪਹਿਲਾਂ ਮਿਸ ਟਰਾਇਲ ਹੋਇਆ ਸੀ, ਅੱਜ ਮੁੜ ਕੇ ਟਰਾਇਲ ਹੋਇਆ, ਤੇ ਜਿਹੜੇ ਉਹ ਸੈਕਸ਼ੂਅਲ ਅਸੌਲਟ ਦੇ ਉਹਦੇ ਉੱਤੇ ਦੋਸ਼ ਸੀਗੇ ਉਹਨਾਂ ਦੇ ਦੋਸ਼ੀ ਸਾਬਤ ਹੋਇਆ ਸੀ। ਤਾਂ ਹੁਣ ਜਲਦ ਹੀ ਕਹਿੰਦੇ ਆ ਸਤੰਬਰ ਦੇ ਵਿੱਚ ਜਿਹੜਾ ਇਸ ਨੂੰ ਸਜ਼ਾ ਜਿਹੜੀ ਆ ਉਹ ਸੁਣਾਈ ਜਾਊਗੀ। ਸੋ ਜਿਹੜੀ ਉਹ ਤਰੀਕ ਆ ਆਈ ਥਿੰਕ ਉਹਨਾਂ ਨੇ ਤੈਅ ਕਰ ਲਈ ਆ। ਸੋ ਉਹ ਉਸ ਦਿਨ ਜਿਹੜੀ ਉਹ ਸਜ਼ਾ ਸੁਣਾਈ ਜਾਊਗੀ, ਤੇ 81 ਸਾਲ ਹਰਜੋਤ ਸਿੰਘ ਜੀ ਉਸ ਦੀ ਉਮਰ ਜਿਹੜੀ ਹੋ ਗਈ ਆ, ਤੇ ਇਸ ਦੇ ਚੱਲਦਿਆਂ ਇਹੀ ਕਿਆਸ ਰਹੀਆਂ ਨੇ ਵੀ ਇਸ ਬੰਦੇ ਦੀ ਜਿਹੜੀ ਹੁਣ ਰਹਿੰਦੀ ਉਮਰ ਹੈ ਇਸ ਨੇ ਜੇਲ੍ਹ ਦੇ ਵਿੱਚ ਹੀ ਜਿਹੜੀ ਆ ਉਹ ਕੱਟਣੀ ਆ। ਤੇ ਸੈਂਟੈਂਸਿੰਗ ਡੇਟ ਤਾਂ ਜਿੱਦਾਂ ਉਹ ਆਈ ਗਈ ਆ, ਤੇ ਨਾਲ ਦੇ ਨਾਲ ਇਹ ਵੀ ਆ ਹਰਜੋਤ ਸਿੰਘ ਜੀ ਵੀ ਬਹੁਤ ਸਾਰੀਆਂ ਕਾਲਜਿਸ ਜਿਨ੍ਹਾਂ ਨੇ ਇਹਨੂੰ ਆਨਰੇਰੀ ਡਿਗਰੀਆਂ ਦਿੱਤੀਆਂ ਸੀ, ਸਾਰਿਆਂ ਨੇ ਉਹ ਵਾਪਸ ਲੈਣੀਆਂ ਵੀ ਇਸ ਤੋਂ ਸ਼ੁਰੂ ਕਰ ਦਿੱਤੀਆਂ ਨੇ। ਤੇ ਅਗਲੀ ਖਬਰ ਵੱਲ ਚਲੀਏ। ਕਹਿੰਦੇ ਜਿਹੜਾ ਪਾਰਕਲੈਂਡ ਸਕੂਲ ਸ਼ੂਟਿੰਗ ਹੋਈ ਸੀ ਜਿਹਦੇ ਵਿੱਚ ਕਾਫੀ ਬੱਚਿਆਂ ਦੀ ਮੌਤ ਹੋ ਗਈ ਸੀ, ਤੇ ਉੱਥੇ ਜਿਹੜਾ ਇੱਕ ਬੌਵਰਡ ਕਾਉਂਟੀ ਦਾ ਸ਼ੈਰਿਫ ਜਿਹੜਾ ਸੀਗਾ ਉਹਦੀ ਡਿਊਟੀ ਲੱਗੀ ਹੋਈ ਸੀ, ਤੇ ਜਿਹਨੂੰ ਇੱਕ ਤਰ੍ਹਾਂ ਨਾਲ ਮੀਡੀਆ ਨੇ ਜਾਂ ਲੋਕ ਹੁਣ ਉਹਨੂੰ ਅਕਿਰਤਗਣ ਕਹਿ ਰਹੇ ਹੈਗੇ ਆ ਪਈ, ਉਸਨੇ ਕੋਈ ਐਕਟ ਨਹੀਂ ਕੀਤਾ, ਉਹ ਖੜਾ ਰਿਹਾ, ਤੇ ਉਹ ਅੱਜ ਕੱਲ੍ਹ $8702 ਹਰ ਮਹੀਨੇ ਪੈਨਸ਼ਨ ਲੈ ਰਿਹਾ। $8,702 ਪਰ ਮੰਥ ਉਹ ਪੈਨਸ਼ਨ ਲੈ ਰਿਹਾ। ਉਹ ਉਸ ਕੰਮ ਦੇ ਜਿਹੜੇ ਕੰਮ ਤੇ ਉਹਨੂੰ ਡਿਊਟੀ ਲਾਈ ਸੀ ਤੇ ਉਸਨੇ ਉਹ ਕੰਮ ਕੀਤਾ ਨਹੀਂ, ਤੇ ਉਹਦੇ ਕਰਕੇ 14 ਬੱਚਿਆਂ ਦੀਆਂ ਜਿਹੜੀਆਂ ਮੌਤਾਂ ਵੀ ਹੋਈਆਂ। ਜੇ ਉਹ ਐਕਟ ਕਰਦਾ ਹੋ ਸਕਦਾ ਥੋੜੇ ਘੱਟ ਜਾਂਦੇ, ਪਰ ਉਸਨੇ ਆਪਣੀ ਜੌਬ ਪਰਫਾਰਮ ਨਹੀਂ ਕੀਤੀ। ਆਪਾਂ ਹਰਜੋਤ ਸਿੰਘ ਜੀ ਇਕੱਲਾ ਕਸੂਰ ਉਸ ਦਾ ਵੀ ਨਹੀਂ ਜਿਹੜਾ ਕਰ ਸਕਦੇ। 32 ਸਾਲ ਉਹਨੇ ਚਲੋ ਸਰਵਿਸ ਕੀਤੀ ਹੈ ਪੁਲਿਸ ਦੇ ਵਿੱਚ, ਪੈਨਸ਼ਨ ਤੁਹਾਨੂੰ ਚਲੋ ਉਸ ਚੀਜ਼ ਦੀ ਜਿਹੜੀ ਉਹ ਮਿਲਣੀ ਹੋਈ ਮਿਲਣੀ ਸੀਗੀ, ਉਹ ਤਾਂ ਰੋਕੀ ਨਹੀਂ ਜਾ ਸਕਦੀ। ਇਕੱਲਾ ਆਪਾਂ ਇਹਦਾ ਕਸੂਰ ਨਹੀਂ ਹੈ। ਗੱਲ ਹੈ ਵੀ ਉਹ ਬੰਦਾ ਮੁੰਡਾ ਜਿਹੜਾ ਆ ਬੰਦੂਕ ਲੈ ਕੇ ਕਿੱਦਾਂ ਪਹੁੰਚ ਗਿਆ, ਉਹਨੇ ਬੰਦੂਕ ਖਰੀਦ ਕਿੱਦਾਂ ਲਈ। ਸੋ ਓਵਰਆਲ ਜਿਹੜਾ ਬੜਾ ਕੁਛ ਇਸ ਦੇ ਉੱਤੇ ਜਿਹੜਾ ਦੇਖਿਆ ਜਾ ਰਿਹਾ। ਪਰ ਹਾਂ, ਇਸ ਦੇ ਉੱਤੇ ਸਵਾਲ ਜਿਹੜੇ ਲੋਕਾਂ ਨੂੰ ਇਸ ਚੀਜ਼ ਦੀ ਨਾਰਾਜ਼ਗੀ ਜਿਹੜੀ ਜ਼ਰੂਰ ਹੈਗੀ ਆ ਵੀ ਜਿਸ ਕੰਮ ਨੂੰ ਤੈਨੂੰ ਉੱਥੇ ਰੱਖਿਆ ਗਿਆ ਸੀਗਾ, ਤੂੰ ਉਹਨੂੰ ਕਨਫਰੰਟ ਜਿਹੜਾ ਆ ਉਹ ਪਾਰਕਲੈਂਡ ਜਿਹੜਾ ਸਕੂਲ ਦੇ ਵਿੱਚ ਸ਼ੂਟਰ ਆ ਉਸ ਨੂੰ ਜਿਹੜਾ ਉਹ ਕਿਉਂ ਨਹੀਂ ਕੀਤਾ, ਕਿਉਂਕਿ ਉਸਨੇ ਬੈਸਟ ਵੀ ਪਾਈ ਹੋਈ ਸੀ, ਤੇ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਨੂੰ ਕਿਹਾ ਸੀ ਵੀ ਇਹ ਇੱਕ ਤਰ੍ਹਾਂ ਨਾਲ ਕਾਵਰਡ ਆ, ਉਹਦੇ ਕੋਲ ਹੌਸਲਾ ਨਹੀਂ ਸੀ, ਹੀ ਡਿਡ ਨਾਟ ਹੈਵ ਦ ਕਰੇਜ, ਹੈ ਨਾ, ਹੀ ਡਜ਼ ਨਾਟ ਲਵ ਦ ਚਿਲਡਰਨ। ਸੋ ਦੇਖੋ ਇਹ ਤਾਂ ਜਦੋਂ ਹਰਜੋਤ ਸਿੰਘ ਜੀ ਵਾਪਰਦੀ ਆ ਕਿਹਦੇ ਮਨ 'ਚ ਕੀ ਚੱਲ ਰਿਹਾ ਇਹ ਤਾਂ ਉਹੀ ਦੱਸ ਸਕਦਾ ਆ। ਜਿਗਰੇ ਵਾਲੇ ਹੁੰਦੇ ਆ ਜਿਹੜੇ ਮੂਹਰੇ ਜਿਹੜਾ ਆ ਕੇ ਰੋਕਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ।
ਉੱਦਾਂ ਜਿਹੜੀਆਂ ਗੱਲਾਂ ਕਰਨੀਆਂ ਤਾਂ ਬਹੁਤ ਈਜ਼ੀ ਹੁੰਦੀਆਂ। ਅਤੇ ਹਰਜੋਤ ਸਿੰਘ ਜੀ, ਪ੍ਰੋਗਰਾਮ ਦਾ ਸਮਾਂ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ, ਅਤੇ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਅਗਲੇ ਜਿਹੜੇ ਪ੍ਰੋਗਰਾਮ ਆ ਉਹ ਇੱਦਾਂ ਹੀ ਚੱਲਦੇ ਰਹਿਣਗੇ, ਅਤੇ ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ ਨੂੰ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KIID Sacramento 1470 AM ਅਤੇ KOBO Yuba City